ਬੇਅਦਬੀ ਕਾਂਡ ਦਾ ਜਿਹੜਾ ਭਗੌੜਾ ਦੋਸ਼ੀ ਆ ਪ੍ਰਦੀਪ ਕਲੇਰ, ਅਯੋਧਿਆ ਦੇ ਵਿੱਚ ਜਿਹੜਾ ਰਾਮ ਮੰਦਰ ਵਾਲਾ ਚੱਲਦਾ ਪ੍ਰੋਗਰਾਮ, ਇਹਦੇ ਵਿੱਚ ਉਹਦੀਆਂ ਫੋਟੋਆਂ ਆਈਆਂ ਨੇ, ਖਬਰਾਂ ਆਈਆਂ ਨੇ ਤੇ ਕਹਿੰਦੇ ਆ ਵੀ ਹੁਣ ਪੰਜਾਬ ਪੁਲਿਸ ਉਹਨੂੰ ਉੱਥੇ ਲੱਭਣ ਗਈ। ਪ੍ਰਦੀਪ ਕਲੇਰ ਤਾਂ RSS ਵਾਲਿਆਂ ਨਾਲ, BJP ਵਾਲਿਆਂ ਨਾਲ ਫਿਰਦਾ, ਇਹਦਾ ਸਿੱਧਾ ਜਿਹਾ ਅਰਥ ਹੀ ਨਿਕਲ ਸਕਦਾ ਵੀ ਬਾਦਲ ਦਲ ਵਾਲਿਆਂ ਵਾਂਗੂ ਹੀ BJP ਵਾਲੇ, RSS ਵਾਲੇ ਆ ਜਿਹੜੇ, ਉਹ ਵੀ ਦਾਲ ਆਈ ਫਿਰਦੇ ਆ, ਉਹ ਵੀ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਭੁਗਤ ਰਹੇ ਆ। ਜਿਹੜਾ ਦੋਸ਼ ਪਿਛਲੇ ਲੰਮੇ ਅਰਸੇ ਤੋਂ ਖਾਲਸਾ ਪੰਥ ਵੱਲੋਂ ਲਾਇਆ ਜਾਂਦਾ ਰਿਹਾ ਵੀ ਇਹਨਾਂ ਘਟਨਾਵਾਂ ਪਿੱਛੇ ਏਜੰਸੀਆਂ ਨੇ, ਤੇ ਰਾਜ ਜਿਹਦਾ ਮਰਜ਼ੀ ਹੋਵੇ ਇਹ ਕਾਰੇ ਏਦਾਂ ਹੀ ਹੁੰਦੇ ਰਹਿਣੇ ਆ, ਉਹ ਫਿਰ ਸੱਚਾ ਸਾਬਤ ਹੋ ਰਿਹਾ, ਕਿਉਂਕਿ RSS BJP ਇਸ ਪਾਪੀ ਨੂੰ ਸਾਂਭ ਰਹੀ। ਅਕਾਲੀ ਭਾਜਪਾ ਗੱਠਜੋੜ ਦਾ ਰਾਜ ਸੀ ਤੇ ਬਾਦਲਕਿਆਂ ਨੇ ਪੂਰੀ ਅਣਗਹਿਲੀ ਵਰਤਦਿਆਂ ਹੋਇਆਂ ਟੇਢੇ ਮੇਢੇ ਢੰਗ ਤਰੀਕੇ ਨਾਲ ਇਹਨਾਂ ਦੁਸ਼ਟਾਂ ਨੂੰ, ਬੇਅਦਬੀ ਕਰਨ ਵਾਲਿਆਂ ਨੂੰ ਬਚਾਉਂਦਿਆਂ ਹੋਇਆਂ ਉਹਨਾਂ ਸਿੱਖਾਂ ਦੇ ਉੱਤੇ ਗੋਲੀਆਂ ਟਾਂਗਾਂ ਚਲਵਾਈਆਂ ਜਿਹੜੇ ਕਹਿੰਦੇ ਸੀ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਫੜੋ। ਉਹ ਉਮਰਾ ਨੰਗਲ ਜਿਹੜਾ ਇਸ ਗੋਲੀ ਕਾਂਡ ਦਾ ਦੋਸ਼ੀ ਆ, ਉਹਨੂੰ ਪਿਛਲੇ ਦਿਨਾਂ ਦੇ ਵਿੱਚ ਹਾਈ ਕੋਰਟ ਦੇ ਵਿੱਚੋਂ ਇਹ ਹਦਾਇਤ, ਇਹ ਖੁੱਲ੍ਹ, ਇਹ ਆਰਡਰ ਉਹਦੇ ਹੱਕ 'ਚ ਆ ਗਿਆ ਵਾ ਤੇ ਉਹ ਦੁਬਾਰਾ ਹੁਣ ਪੁਲਿਸ ਦੇ ਵਿੱਚ ਬਹਾਲ ਹੋਏਗਾ। ਆਮ ਆਦਮੀ ਪਾਰਟੀ ਵਾਲੇ ਪੂਰਾ ਮੇਕ ਸ਼ੋਰ ਕਰ ਰਹੇ ਨੇ ਵੀ ਕਿਤੇ ਇਹਦਾ ਕੰਮ ਕੱਚਾ ਨਾ ਰਹਿ ਜੇ। ਉਹਦੀ ਜਿਹੜੀ ਟੈਕਨੀਕਲੀ ਲੋੜ ਸੀ, ਜਿਹਦਾ ਲਾਹਾ ਲੈ ਕੇ ਉਮਰਾ ਨੰਗਲ ਦੇ ਵਕੀਲਾਂ ਨੇ ਹਾਈ ਕੋਰਟ ਦੇ ਵਿੱਚੋਂ ਉਹਦੇ ਹੱਕ ਵਿੱਚ ਫੈਸਲਾ ਕਰਾਇਆ, ਉਹ ਸਾਰੀ ਘਾਟ ਰਹੀ ਨਹੀਂ, ਉਹ ਰੱਖੀ ਗਈ। ਡੇਰਾ ਸਰਸਾ ਦੇ ਮੁਖੀ ਦੇ ਉੱਤੇ ਜਿਹੜਾ ਕੇਸ ਦਰਜ ਹੋਇਆ, ਉਹਦੀ ਇੱਕ ਮਨਜ਼ੂਰੀ ਦੇਣੀ ਸੀ ਜਿਹੜੀ ਭਗਵੰਤ ਮਾਨ ਵਾਲੀ ਸਰਕਾਰ ਨੇ ਦੇਣੀ, ਇਹ ਦੇਣ ਤੋਂ ਨਾ ਕਰੀ ਬੈਠੇ। ਆਹ ਲੋਕਤੰਤਰ ਜਿਹਦੇ ਵਿੱਚ ਹਰੇਕ ਪਾਰਟੀ ਜਿਹੜੀ ਆ ਉਹ ਸਿੱਖ ਕੌਮ ਦੇ ਹਿੱਤਾਂ ਦੇ ਉਲਟ ਭੁਗਤ ਰਹੀ ਆ ਤੇ ਬੇਅਦਬੀ ਕਰਾਉਣ ਵਾਲਿਆਂ ਦਾ, ਸਿੱਖਾਂ ਤੇ ਗੋਲੀਆਂ ਚਲਾਉਣ ਵਾਲਿਆਂ ਦਾ ਸਾਥ ਦਿੱਤਾ ਜਾ ਰਿਹਾ। ਤੇ ਅਜੇ ਕਹਿੰਦੇ ਆ ਜੀ ਇਸ ਸਿਸਟਮ ਵਿੱਚ ਯਕੀਨ ਰੱਖੋ। ਜਿੱਦਣ ਕਿਸੇ ਸਿੱਖ ਨੌਜਵਾਨ ਨੇ ਹਕੂਮਤ ਦੇ ਸਾਰੇ ਪਾਸਿਆਂ ਤੋਂ ਉਦਾਸ ਕੀਤੇ ਹੋਏ, ਨਿਰਾਸ਼ ਕੀਤੇ ਹੋਏ, ਮਾਯੂਸ ਕੀਤੇ ਹੋਏ, ਹਤਾਸ਼ ਕੀਤੇ ਹੋਏ ਵੀ ਕੋਈ ਇਨਸਾਫ ਨਹੀਂ ਮਿਲਣਾ, ਉਹ ਰਾਹ ਚੁਣ ਲਿਆ, ਫਿਰ ਉਸ ਮੌਕੇ ਪੁਲਿਸ ਇਸ ਗੱਲ ਦਾ ਖੁੱਲ੍ਹ ਲਊਗੀ ਕਿ ਜੀ ਹੁਣ ਇਸ ਹਥਿਆਰਬੰਦ ਮੂਵਮੈਂਟ ਨੂੰ ਨੱਥ ਪਾਉਣ ਲਈ ਸਾਨੂੰ ਕੁਛ ਕਰਨਾ ਪੈਣਾ। ਨਾਲੇ ਸਾਰੀ ਦੁਨੀਆ ਦੇ ਵਿੱਚ ਸਿੱਖਾਂ ਦੀ ਬਦਨਾਮੀ ਹੋਏ ਤੇ ਨਾਲੇ ਸਾਰੇ ਸਿੱਖਾਂ ਦੇ ਉੱਤੇ ਜ਼ੁਲਮ ਹੋਵੇ। ਇਹ ਹਾਲਾਤ ਪੈਦਾ ਕਰਨ ਲਈ ਇਸ ਮੁਲਕ ਦਾ ਸਾਰਾ ਸਿਸਟਮ ਇੱਕ ਲਕੀਰ ਤੇ ਖੜਾ ਤੇ ਸਾਨੂੰ ਮੱਤਾਂ ਦਿੱਤੀਆਂ ਜਾ ਰਹੀਆਂ ਨੇ ਕਿ ਇਸ ਸਿਸਟਮ ਦੇ ਵਿੱਚ ਯਕੀਨ ਰੱਖੋ। ਕਦੇ ਆਪਾਂ ਸੁਣਿਆ ਵੀ ਪੰਜਾਬ ਸਰਕਾਰ ਨੇ ਮੌੜ ਮੰਡੀ ਬੰਬ ਕਾਂਡ ਦੀ ਜਾਂਚ ਕਰਾਉਣ ਵਾਲੇ ਪਾਸੇ ਨੂੰ ਧਿਆਨ ਦਿੱਤਾ ਹੋਵੇ, ਜਿਹਦੇ ਚ ਡੇਰਾ ਸਰਸਾ ਵਾਲੇ ਫਸਦੇ? ਜੇਕਰ ਹਿੰਦੂ ਰਾਸ਼ਟਰ ਦੇ ਕੋਈ ਨਾਅਰੇ ਲਾ ਰਿਹਾ, ਜੇਕਰ ਕੋਈ ਭਗਵੇਂ ਝੰਡੇ ਇਸ ਮੁਲਕ ਵਿੱਚ ਥਾਂ ਥਾਂ ਤੇ ਲਾ ਰਿਹਾ ਜਿਹੜੇ ਹਿੰਦੂ ਰਾਸ਼ਟਰ ਦਾ ਪ੍ਰਤੀਕ ਮੰਨੇ ਜਾਂਦੇ, ਕੋਈ ਸਮੱਸਿਆ ਨਹੀਂ ਕਿਸੇ। ਪਰ ਇਸੇ ਮੁਲਕ ਦੇ ਵਿੱਚ ਜੇਕਰ ਕੋਈ ਕੰਧ ਉੱਤੇ ਖਾਲਿਸਤਾਨ ਜਿੰਦਾਬਾਦ ਲਿਖ ਦੇਵੇ ਜਾਂ ਕਿਸੇ ਇਮਾਰਤ ਉੱਤੇ ਝੰਡਾ ਲਾ ਦੇਵੇ ਖਾਲਸੇ ਦਾ, ਕਹਿੰਦੇ ਖਾਲਿਸਤਾਨ ਦਾ ਝੰਡਾ ਝੁਲਾਇਆ, ਇਹਦੇ ਉੱਤੇ ਦੇਸ਼ ਧਰੋਹ ਦਾ ਪਰਚਾ ਦਰਜ ਕੀਤਾ ਜਾਵੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਅਦਬੀ ਕਾਂਡ ਦਾ ਜਿਹੜਾ ਭਗੌੜਾ ਦੋਸ਼ੀ ਆ ਪ੍ਰਦੀਪ ਕਲੇਰ, ਅਯੋਧਿਆ ਦੇ ਵਿੱਚ ਜਿਹੜਾ ਰਾਮ ਮੰਦਰ ਵਾਲਾ ਚੱਲਦਾ ਪ੍ਰੋਗਰਾਮ, ਇਹਦੇ ਵਿੱਚ ਉਹਦੀਆਂ ਫੋਟੋਆਂ ਆਈਆਂ ਨੇ, ਖਬਰਾਂ ਆਈਆਂ ਨੇ ਤੇ ਕਹਿੰਦੇ ਆ ਵੀ ਹੁਣ ਪੰਜਾਬ ਪੁਲਿਸ ਉਹਨੂੰ ਉੱਥੇ ਲੱਭਣ ਗਈ। RSS ਦੇ ਮੋਹਤਵਾਰ ਬੰਦਿਆਂ ਨਾਲ, BJP ਦੇ ਵੱਡੇ ਆਗੂਆਂ ਨਾਲ ਪ੍ਰਦੀਪ ਕਲੇਰ ਦੀਆਂ ਜਿਹੜੀਆਂ ਇਹ ਫੋਟੋਆਂ ਆਈਆਂ ਨੇ ਤੇ ਜਿਸ ਤਰੀਕੇ ਨਾਲ ਰਾਮ ਮੰਦਰ ਵਾਲੇ ਅਯੋਧਿਆ ਦੇ ਵਿੱਚ ਹੋਏ ਪ੍ਰੋਗਰਾਮ ਦੇ ਵਿੱਚ ਉਹ ਚੌਧਰੀ ਬਣਿਆ ਫਿਰਦਾ, ਇਹਦੇ ਨਾਲ ਬਹੁਤ ਸਾਰੇ ਸ਼ੰਕੇ, ਖਦਸ਼ੇ, ਸਵਾਲ ਸਿੱਖ ਮਨਾਂ ਦੇ ਵਿੱਚ
उभरने सुभाविक है। सारी दुनिया जानती है कि उदों अकाली भाजपा गठजोड़ का राज सी ते बादलकियां ने पूरी अणगहली वरतदियां होइयां टेढ़े मेढ़े ढंग तरीके नाल इन्हां दुष्टां नूं बेअदबी करन वालियां नूं बचाउंदियां होइयां उन्हां सिखां दे उत्ते गोलियां टांगां चलवाइयां जिहड़े कहंदे सी कि बेअदबी दे दोषियां नूं फड़ो, सजावां दिओ, उन्हां नूं कतल कीता, फट्टड़ कीता। ते आ जिहड़े प्रदीप कलेर वर्गे आ इन्हां दा तां कदे बादल दल दे राज विच जिक्र ही नहीं है। जदों बाद विच कांग्रेस का राज आया उस मौके इहो जिहे सारे दुष्टां दा लोकां नूं पता लग्गिया ते सारियां दा इह दोष जिहड़ा कि सच्चा भी आ। बेशक बादल दल वाले जिन्ना मर्जी इहदे ते पिट्टी जाण पर गल तां सच्ची आ भी बादल दल दे राज विच इन्हां दुष्टां ने पूरी खुल माणी ते इन्हां दी जुरत भी तां ही पई क्योंकि बादल दल दा राज सी। पर जिहड़ा कुछ हुण इस कार्रवाई नाल कि प्रदीप कलेर तां RSS वालियां नाल BJP वालियां नाल फिरदा इहदा सिद्धा जिहा अर्थ ही निकल सकदा भी बादल दल वालियां वांगू ही BJP वाले RSS वाले आ जिहड़े ਉਹ भी दाल आई फिरदे आ, ਉਹ भी सिक्खी ਅਤੇ सिखां ਦੇ खिलाफ भुगत रहे आ। दुनिया ਦੇ ਵਿੱਚ ਕਿਸੇ चोर डाकू ठग गलत ਬੰਦੇ ਦਾ ਜਿਹਨੂੰ ਸਾਰੀ ਦੁਨੀਆ ਕਹਿੰਦੀ ਹੋਵੇ, ਇੱਕ ਪਾਸੇ ਤਾਂ RSS ਵਾਲੇ BJP ਵਾਲੇ ਕਹਿੰਦੇ ਆ ਵੀ ਅਸੀਂ ਸਿੱਖੀ ਅਤੇ ਸਿੱਖਾਂ ਦੇ ਬੜੇ ਹਮਦਰਦ ਵਾਂ, ਦੂਜੇ ਪਾਸੇ ਆ ਹਮਦਰਦੀ ਦਿਖੀ ਜਾਂਦੀ ਆ ਤੇ ਸਾਫ਼ ਜਿਹੜਾ ਦੋਸ਼ ਪਿਛਲੇ ਲੰਮੇ ਅਰਸੇ ਤੋਂ ਖਾਲਸਾ ਪੰਥ ਵੱਲੋਂ ਲਾਇਆ ਜਾਂਦਾ ਰਿਹਾ ਵੀ ਇਹਨਾਂ ਘਟਨਾਵਾਂ ਪਿੱਛੇ ਏਜੰਸੀਆਂ ਨੇ ਤੇ ਰਾਜ ਜਿਹਦਾ ਮਰਜ਼ੀ ਹੋਵੇ ਇਹ ਕਾਰੇ ਇਦਾਂ ਹੀ ਹੁੰਦੇ ਰਹਿਣੇ ਆ, ਉਹ ਫਿਰ ਸੱਚਾ ਸਾਬਤ ਹੋ ਰਿਹਾ ਕਿਉਂਕਿ RSS BJP ਇਸ ਪਾਪੀ ਨੂੰ ਸਾਂਭ ਰਹੀ ਤੇ ਇਹ ਸਿੱਖਾਂ ਦੀ ਸਦਾ ਲਈ ਹੇਠੀ ਕਰਨ ਵਾਲਾ ਪ੍ਰੋਜੈਕਟ ਵਾ ਕਿ ਤੁਹਾਡੇ ਇਸ਼ਟ ਦੀ ਬੇਅਦਬੀ ਹੋਈ ਸੀ, ਤੁਸੀਂ ਕੀ ਕਰ ਲਿਆ। ਸਾਰੇ ਬੇਅਦਬੀਆਂ ਦੇ ਕਾਂਡ ਦੇ ਜਿੰਨੇ ਦੋਸ਼ੀ ਆ ਉਹਨਾਂ ਨੂੰ ਬਚਾਉਣ ਦਾ, ਉਹਨਾਂ ਦੀ ਰਾਖੀ ਕਰਨ ਦਾ ਜੋ ਪ੍ਰੋਜੈਕਟ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਚਲਾਇਆ ਜਾ ਰਿਹਾ ਉਹਦੇ ਵਿੱਚ ਆਪਾਂ ਨੂੰ ਇਹ ਵੀ ਪਤਾ ਵੀ ਡੇਰਾ ਸਰਸਾ ਦੇ ਮੁਖੀ ਦੇ ਉੱਤੇ ਜਿਹੜਾ ਕੇਸ ਦਰਜ ਹੋਇਆ ਉਹਦੀ ਇੱਕ ਮਨਜ਼ੂਰੀ ਦੇਣੀ ਸੀ ਜਿਹੜੀ ਭਗਵੰਤ ਮਾਨ ਵਾਲੀ ਸਰਕਾਰ ਨੇ ਦੇਣੀ, ਇਹ ਦੇਣ ਤੋਂ ਨਾ ਕਰੀ ਬੈਠੇ ਆ। ਤੇ ਇਹ ਵੀ ਆਪਾਂ ਨੂੰ ਪਤਾ ਕਿ ਉਹ ਉਮਰਾ ਨੰਗਲ ਜਿਹੜਾ ਇਸ ਗੋਲੀ ਕਾਂਡ ਦਾ ਦੋਸ਼ੀ ਆ ਉਹਨੂੰ ਪਿਛਲੇ ਦਿਨਾਂ ਦੇ ਵਿੱਚ ਹਾਈ ਕੋਰਟ ਦੇ ਵਿੱਚੋਂ ਇਹ ਹਦਾਇਤ, ਇਹ ਖੁੱਲ, ਇਹ ਆਰਡਰ ਉਹਦੇ ਹੱਕ 'ਚ ਆ ਗਿਆ ਵਾ ਤੇ ਉਹ ਦੁਬਾਰਾ ਹੁਣ ਪੁਲਿਸ ਦੇ ਵਿੱਚ ਬਹਾਲ ਹੋਏਗਾ। ਹੋ ਸਕਦਾ ਕੱਲ ਕਲਾ ਨੂੰ ਕੋਈ ਹੋਰ ਵੱਡੀ ਪੋਸਟ ਤੇ ਵੀ ਤਰੱਕੀ ਕਰਕੇ ਜਾਵੇ, ADGP ਬਣਿਆ ਬੈਠਾ ਹੋਵੇ। ਸੋ ਸਾਰਾ ਮਾਹੌਲ ਜਿਹੜਾ ਹੈ ਉਹ ਸਿੱਖੀ ਅਤੇ ਸਿੱਖ ਹਿੱਤਾਂ ਦੇ ਉਲਟ ਭੁਗਤ ਰਿਹਾ। ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀ ਸ਼ਰੇਆਮ ਘੁੰਮ ਰਹੇ ਨੇ ਤੇ ਉਹਨਾਂ ਨੂੰ RSS BJP ਵਾਲੇ ਸੰਭਾਲ ਰਹੇ। ਉਮਰਾ ਨੰਗਲ ਜਿਹੜਾ ਹੈ ਉਹਨੂੰ ਆਮ ਆਦਮੀ ਪਾਰਟੀ ਵਾਲੇ ਪੂਰਾ ਮੇਕ ਸ਼ੋਰ ਕਰ ਰਹੇ ਨੇ ਵੀ ਕਿਤੇ ਇਹਦਾ ਕੰਮ ਕੱਚਾ ਨਾ ਰਹਿ ਜੇ ਕਿਉਂਕਿ ਅਦਾਲਤ ਵਿੱਚ ਤਾਂ ਪੱਖ ਇਹਨਾਂ ਨੇ ਪੇਸ਼ ਕਰਨਾ ਸੀ ਤੇ ਜਿਹੜੀ ਉਹਦੀ ਮੁਅੱਤਲੀ ਕੀਤੀ ਸੀ, ਸਸਪੈਂਡ ਕੀਤਾ ਹੋਇਆ ਸੀ, ਉਹਦੀ ਜਿਹੜੀ ਟੈਕਨੀਕਲੀ ਲੋੜ ਸੀ ਜਿਹਦਾ ਲਾਹਾ ਲੈ ਕੇ ਉਮਰਾ ਨੰਗਲ ਦੇ ਵਕੀਲਾਂ ਨੇ ਹਾਈ ਕੋਰਟ ਦੇ ਵਿੱਚੋਂ ਉਹਦੇ ਹੱਕ ਵਿੱਚ ਫੈਸਲਾ ਕਰਾਇਆ, ਉਹ ਸਾਰੀ ਘਾਟ ਰਹੀ ਨਹੀਂ, ਉਹ ਰੱਖੀ ਗਈ ਹੈ। ਉਹ ਜਾਣ ਕੇ ਜੇ ਇਹਨਾਂ ਨੂੰ ਭਗਵੰਤ ਮਾਨ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਨੂੰ ਇਹ ਚੇਤਾ ਵਾ ਕਿ ਆਪਾਂ ਕਿਸੇ ਵੀ ਹਾਲਤ ਵਿੱਚ ਡੇਰਾ ਸਰਸਾ ਦੇ ਮੁਖੀ ਦੇ ਉੱਤੇ ਮੁਕੱਦਮਾ ਚਲਾਉਣ ਵਾਲੀ ਫਾਈਲ ਨੂੰ ਮਨਜ਼ੂਰੀ ਨਹੀਂ ਦੇਣੀ। ਡੇਰਾ ਸਰਸਾ ਵਾਲੇ ਦੇ ਹਿੱਤ ਪੂਰਨੇ ਆ, ਉਵੇਂ ਹੀ ਇਹਨਾਂ ਨੂੰ ਇਹ ਚੇਤਾ ਵੀ ਉਮਰਾ ਨੰਗਲ ਦੇ ਹਿੱਤ ਪੂਰਨੇ ਆ ਤੇ ਉਹਦੀ ਜਿਹੜੀ ਮੁਅੱਤਲੀ ਵਾਲੀ ਕਾਰਵਾਈ ਆ ਉਹਦੇ 'ਚ ਉਹ ਘਾਟ
ਲਾਜ਼ਮੀ ਛੱਡਣੀ ਆ ਜਿਹਦਾ ਅਦਾਲਤ ਵਿੱਚ ਉਹਨੂੰ ਲਾਹਾ ਮਿਲ ਸਕੇ। ਹੁਣ ਇਹ ਸਾਡੇ ਸਾਹਮਣੇ ਆ ਵੀ ਸਾਰੀਆਂ ਪਾਰਟੀਆਂ ਇਸ ਕਾਂਡ ਦੇ ਵਿੱਚ ਸਿੱਖੀ ਅਤੇ ਸਿੱਖਾਂ ਦੇ ਉਲਟ ਇੱਕੋ ਜਿਹਾ ਭੁਗਤ ਰਹੀਆਂ ਨੇ। ਤੇ ਕਿੱਥੇ ਆ ਉਹ ਬੰਦੇ ਜਿਹੜੇ ਕਹਿੰਦੇ ਹੁੰਦੇ ਆ ਲੋਕਤੰਤਰ 'ਚ ਯਕੀਨ ਰੱਖੋ? ਕਿਹੜਾ ਲੋਕਤੰਤਰ? ਆਹ ਲੋਕਤੰਤਰ ਜਿਹਦੇ ਵਿੱਚ ਹਰੇਕ ਪਾਰਟੀ ਜਿਹੜੀ ਆ ਉਹ ਸਿੱਖ ਕੌਮ ਦੇ ਹਿੱਤਾਂ ਦੇ ਉਲਟ ਭੁਗਤ ਰਹੀ ਆ ਤੇ ਬੇਅਦਬੀ ਕਰਾਉਣ ਵਾਲਿਆਂ ਦਾ, ਸਿੱਖਾਂ ਤੇ ਗੋਲੀਆਂ ਚਲਾਉਣ ਵਾਲਿਆਂ ਦਾ ਸਾਥ ਦਿੱਤਾ ਜਾ ਰਿਹਾ। ਤੇ ਅਜੇ ਕਹਿੰਦੇ ਆ ਜੀ ਇਸ ਸਿਸਟਮ ਵਿੱਚ ਯਕੀਨ ਰੱਖੋ। ਇਹ ਸਿਸਟਮ ਸਿੱਖਾਂ ਨੂੰ ਯਕੀਨ ਕਰਵਾ ਰਿਹਾ ਕਿ ਤੁਹਾਡੇ ਲਈ ਇੱਥੇ ਕੋਈ ਥਾਂ ਨਹੀਂ, ਤੁਹਾਡੇ ਲਈ ਇੱਥੇ ਕੋਈ ਇਨਸਾਫ ਨਹੀਂ। ਮਤਲਬ ਸਿੱਖਾਂ ਨੂੰ ਕਿਹਾ ਜਾ ਰਿਹਾ ਵੀ ਜੇ ਜੁਰਤ ਵਾ, ਜੇ ਹਿੰਮਤ ਆ, ਤੁਸੀਂ ਕਹਿੰਦੇ ਹੁੰਨੇ ਹੋ ਕਿ ਗੁਰੂ ਕੀ ਨਿੰਦਾ ਸੁਣੇ ਨਾ ਕਾਨ, ਤੁਸੀਂ ਕਹਿੰਦੇ ਹੁੰਨੇ ਅਸੀਂ ਬੜੇ ਅਣਖ ਗੈਰਤ ਵਾਲੇ, ਜਾਓ ਲੈ ਲਓ ਫਿਰ ਬਦਲਾ। ਭਾਵ ਉਹਨਾਂ ਦਾ ਇਹੀ ਆ ਵੀ ਜਿੱਦਣ ਸਿੱਖ ਇੱਕ ਗੋਲੀ ਚਲਾਉਣਗੇ ਸਾਨੂੰ ਫਿਰ 100 ਗੋਲੇ ਚਲਾਉਣ ਦਾ, ਬੇਦੋਸ਼ੇ ਸਿੱਖਾਂ ਉੱਤੇ ਜ਼ੁਲਮ ਕਰਨ ਦਾ। ਜਿਹੜੇ ਹੁਣ ਬੇਅੰਤ ਸਿੱਖ ਪੰਥਕ ਦਰਦ ਦੇ ਵਿੱਚ ਆਪਦਾ ਸੰਤਾਪ ਜ਼ਾਹਿਰ ਕਰਦੇ ਆ, ਕੌਮ ਦੇ ਪ੍ਰਤੀ ਆਪਦੇ ਫਰਜ਼ ਜਿਹੜੇ ਆ ਉਹ ਨਿਭਾਉਂਦੇ ਆ, ਉਹਨਾਂ ਸਾਰਿਆਂ ਦੀਆਂ ਹਰੇਕ ਥਾਣੇ ਵਾਲੇ ਲਿਸਟਾਂ ਬਣਾਈ ਫਿਰਦੇ ਆ ਵੀ ਸਾਡੇ ਇਲਾਕੇ ਦੇ ਥਾਣੇ ਦੇ ਅਧੀਨ ਪੈਂਦੇ ਪਿੰਡਾਂ ਵਿੱਚ ਆਹ 50 ਜਾਂ ਆਹ 200 ਜਾਂ ਆਹ 36 ਆਹ 33 ਬੰਦੇ ਆ ਜਿਹੜੇ ਪੰਥ ਦਾ ਦਰਦ ਰੱਖਦੇ। ਜਿੱਦਣ ਹਕੂਮਤ ਦੇ ਸਾਰੇ ਪਾਸਿਆਂ ਤੋਂ ਉਦਾਸ ਕੀਤੇ ਹੋਏ, ਨਿਰਾਸ਼ ਕੀਤੇ ਹੋਏ, ਮਾਯੂਸ ਕੀਤੇ ਹੋਏ, ਹਤਾਸ਼ ਕੀਤੇ ਹੋਏ ਵੀ ਕੋਈ ਇਨਸਾਫ ਨਹੀਂ ਮਿਲਣਾ, ਜਿੱਦਣ ਕਿਸੇ ਸਿੱਖ ਨੌਜਵਾਨ ਨੇ ਉਹ ਰਾਹ ਚੁਣ ਲਿਆ, ਫਿਰ ਉਸ ਮੌਕੇ ਪੁਲਿਸ ਇਸ ਗੱਲ ਦਾ ਖੁੱਲ ਲਊਗੀ ਕਿ ਜੀ ਹੁਣ ਇਸ ਹਥਿਆਰਬੰਦ ਮੂਵਮੈਂਟ ਨੂੰ ਨੱਥ ਪਾਉਣ ਲਈ ਸਾਨੂੰ ਕੁਝ ਕਰਨਾ ਪੈਣਾ। ਤੇ ਫਿਰ ਉਦੋਂ ਉਹਨਾਂ ਸਾਰਿਆਂ ਤੇ ਜ਼ੁਲਮ ਕੀਤਾ ਜਾਊਗਾ। ਨਾਲੇ ਕਹਿਣਗੇ ਅਸੀਂ ਤਾਂ ਜੀ ਦਹਿਸ਼ਤਗਰਦਾਂ ਨੂੰ, ਅੱਤਵਾਦ ਨੂੰ, ਪਾਕਿਸਤਾਨ ਦੇ ਏਜੰਟਾਂ ਨੂੰ, ਹਿੰਦੂ ਸਿੱਖ ਏਕਤਾ ਦੇ ਵੈਰੀਆਂ ਨੂੰ, ਭਾਈਚਾਰਕ ਸਾਂਝ ਦੇ ਦੁਸ਼ਮਣਾਂ ਨੂੰ ਖਤਮ ਕਰ ਰਹੇ ਹਾਂ। ਨਾਲੇ ਸਾਰੀ ਦੁਨੀਆ ਦੇ ਵਿੱਚ ਸਿੱਖਾਂ ਦੀ ਬਦਨਾਮੀ ਹੋਏ ਤੇ ਨਾਲੇ ਸਾਰੇ ਸਿੱਖਾਂ ਦੇ ਉੱਤੇ ਜ਼ੁਲਮ ਹੋਵੇ। ਇਹ ਹਾਲਾਤ ਪੈਦਾ ਕਰਨ ਲਈ ਇਸ ਮੁਲਕ ਦਾ ਸਾਰਾ ਸਿਸਟਮ ਇੱਕ ਲਕੀਰ ਤੇ ਖੜਾ ਤੇ ਸਾਨੂੰ ਮੱਤਾਂ ਦਿੱਤੀਆਂ ਜਾ ਰਹੀਆਂ ਨੇ ਕਿ ਇਸ ਸਿਸਟਮ ਦੇ ਵਿੱਚ ਯਕੀਨ ਰੱਖੋ। ਜਿਹੜੇ ਬੰਦੇ ਨੇ ਉਮਰਾਂ ਨੰਗਲ ਵਾਲੀ ਪੂਰੀ ਖਬਰ ਪੜ੍ਹੀ ਆ, ਉਹਨੂੰ ਕੋਈ ਵਹਿਮ ਨਹੀਂ ਰਿਹਾ, ਕੋਈ ਉਹਨੂੰ ਭਰਮ ਨਹੀਂ ਰਿਹਾ ਕਿ ਕਿਵੇਂ ਇਸ ਸਿਸਟਮ ਨੇ ਉਮਰਾਂ ਨੰਗਲ ਦੇ ਕੇਸ ਵਿੱਚ ਉਹਨੂੰ ਬਚਾਉਣ ਲਈ, ਉਹਨੂੰ ਹਾਈ ਕੋਰਟ ਚੋਂ ਰਾਹਤ ਦਿਵਾਉਣ ਲਈ ਕੀ ਕੁਛ ਕੀਤਾ। ਇਹ ਐਵੇਂ ਨਹੀਂ ਗੱਲਾਂ ਹੁੰਦੀਆਂ ਜਿਹੜਾ ਕੋਈ ਕਵੇ ਵੀ ਐਵੇਂ ਕਿਵੇਂ ਰਹਿ ਜੂਗਾ। ਐਵੇਂ ਨਹੀਂ ਹੋ ਗਿਆ ਵੀ ਸਰਸੇ ਵਾਲੇ ਦੇ ਕੇਸ ਵਿੱਚ ਉਹਨੂੰ ਕਾਨੂੰਨ ਤੋਂ ਲਾਹਾ ਦਿਵਾਉਣ ਲਈ ਸਾਰੇ ਲਾਹੇ ਜਿਹੜੇ ਆ ਉਹ ਪੰਥ ਅਤੇ ਪੰਜਾਬ ਦੇ, ਸਿੱਖੀ ਅਤੇ ਸਿੱਖਾਂ ਦੇ ਉਲਟ ਜਿਹੜੇ ਭੁਗਤ ਰਹੇ ਲੋਕ ਨੇ, ਚਾਹੇ ਉਹ ਉਮਰਾ ਨੰਗਲ ਆ, ਚਾਹੇ ਉਹ ਪ੍ਰਦੀਪ ਕਲੇਰ ਆ, ਚਾਹੇ ਉਹ ਡੇਰਾ ਸਰਸਾ ਦਾ ਮੁਖੀ। ਕਦੇ ਆਪਾਂ ਸੁਣਿਆ ਵੀ ਪੰਜਾਬ ਸਰਕਾਰ ਨੇ ਮੌੜ ਮੰਡੀ ਬੰਬ ਕਾਂਡ ਦੀ ਜਾਂਚ ਕਰਾਉਣ ਵਾਲੇ ਪਾਸੇ ਨੂੰ ਧਿਆਨ ਦਿੱਤਾ ਹੋਵੇ ਜਿਹਦੇ ਚ ਡੇਰਾ ਸਰਸਾ ਵਾਲੇ ਫਸਦੇ? ਬਿਲਕੁਲ। ਤੇ ਇਹੀ ਮੁਲਕ, ਇਹੀ ਸਿਸਟਮ ਜੇਕਰ ਹਿੰਦੂ ਰਾਸ਼ਟਰ ਦੇ ਕੋਈ ਨਾਅਰੇ ਲਾ ਰਿਹਾ, ਜੇਕਰ ਕੋਈ ਭਗਵੇਂ ਝੰਡੇ ਇਸ ਮੁਲਕ ਵਿੱਚ ਥਾਂ ਤੇ ਲਾ ਰਿਹਾ ਜਿਹੜੇ ਹਿੰਦੂ ਰਾਸ਼ਟਰ ਦਾ ਪ੍ਰਤੀਕ ਮੰਨੇ ਜਾਂਦੇ, ਕੋਈ ਸਮੱਸਿਆ ਨਹੀਂ ਕਿਸੇ ਨੂੰ। ਪਰ ਇਸੇ ਮੁਲਕ ਦੇ ਵਿੱਚ ਜੇਕਰ ਕੋਈ ਕੰਧ ਉੱਤੇ ਖਾਲਿਸਤਾਨ ਜਿੰਦਾਬਾਦ ਲਿਖ ਦੇਵੇ ਜਾਂ ਕਿਸੇ ਇਮਾਰਤ ਉੱਤੇ ਝੰਡਾ ਲਾ ਦੇਵੇ ਖਾਲਸੇ ਦਾ, ਕਹਿੰਦੇ ਖਾਲਿਸਤਾਨ ਦਾ ਝੰਡਾ ਝੁਲਾਇਆ, ਇਹਦੇ ਉੱਤੇ ਦੇਸ਼ ਧਰੋਹ ਦਾ ਪਰਚਾ ਦਰਜ ਕੀਤਾ ਜਾਵੇ। ਆਹੀ ਮੀਡੀਆ ਜਿਹੜਾ ਪਿਛਲੇ 15 ਦਿਨ ਤੋਂ ਦੜ ਵੱਟੀ ਬੈਠਾ, ਕਦੇ ਨਹੀਂ ਕਿਹਾ ਵੀ ਕਿਉਂ ਸਰਕਾਰੀ ਅਦਾਰਿਆਂ ਦੇ ਉੱਤੇ ਹਿੰਦੂ ਤਵੀਆਂ ਦੇ ਝੰਡੇ ਲਹਿਰਾ ਰਹੇ। ਇਹੀ ਮੀਡੀਆ ਪਿੱਟਦਾ ਰਹਿੰਦਾ ਫਲਾਣੇ ਥਾਂ ਦੇ ਉੱਤੇ ਜੀ ਸਿੱਖਾਂ ਨੇ ਖਾਲਿਸਤਾਨ ਦਾ ਝੰਡਾ ਚਲਾਤਾ। ਇਹੀ ਮੀਡੀਆ ਹਿੰਦੂ ਰਾਸ਼ਟਰ ਦੇ ਦਮ ਗੱਜੇ ਮਾਰਨ ਵਾਲਿਆਂ ਦੇ ਮਾਮਲੇ 'ਚ ਚੁੱਪ ਗੜੁੱਪ ਆ। ਤੇ ਇਹੀ ਮੀਡੀਆ
पिटण लग्या हुंदा कि कंध उत्ते खालिस्तान जिंदाबाद लिख गया जी मुंडा। इस मुल्क दे विच जे किसी कंध उत्ते खालिस्तान अखर लिखण दे नाल ही इस मुल्क दी एकता ते अखंडता टुटदी दिखदी है तां इह मुल्क फिर कल भी टुटिया ते अज भी टुटे। ਇਹ हिंदू राष्ट्र लिखण नाल जां बोलण नाल नहीं टुटदी, सिख राष्ट्र खालिस्तान लिखण नाल टुटदी। हद होई पई। धन आ ये मुल्क, धन दे इस मुल्क दे पखंडी हिपोक्रेसी नाल भरे हुए वो लोग जिन्हां नूं झूठ बोलिया जा रहा, झूठ परोसिया जा रहा ते ताड़ियां मारी जांदे। बहुत वधिया, कमाल हो गया। आएगा तो मोदी ही। इस मुल्क दे इस ढांचे दे उत्ते यकीन करके कौमां, खास तौर ते घट गिणती कौमां मर सकदियां, खत्म हो सकदियां, उन्हां दे हितां दा घाण हो सकदा, पर उन्हां दे पल्ले कुछ नहीं पाया जा सकदा। ते जेकर कोई आपदे हक्कां दी गल करे, जेकर कोई आपदे हितां दी गल करे, वो जी दुश्मन देश दा एजेंट वा, वो जी पाकिस्तान दा एजेंट आ, वो जी देश की एकता ते अखंडता खत्म करनी चाहुंदा। हद होई पई है। पिछले दिनी पंजाब दे विच भाने सिद्धू दे लई बहुत बड़ा इकट्ठ होया, जिथे पंजाब दे कोने कोने चों लोग पहुंचे ते आखिर पुलिस अधिकारियों ने कहा भी सानू 6 दिन चाहिए आ, फिर असीं भाने सिद्धू दे उत्ते जिन्ने केस दर्ज कीते आ वो छड्ड देण, वो वापस लेने। इस मौके थां थां दे उत्ते लोकां दे उत्ते डांगा भराइयां गईयां, लोकां नूं जलील कीता गया। इत्थों तक कि एक थाणेदार गुरुद्वारा साहिब दे विच आपदे बुच्चड़ पुलसियां नाल अंदर वड़ गया, शराब नाल रज्जिया होया ते उत्थे लोकां नूं कुੱਟਮਾਰ कीती। ग्रंथी सिंह ते होर सिखां दे उत्ते वधीकी कीती ते सारी गलबात दा केंद्री धुरा की सी कि जी भाने सिद्धू दे लई इत्थों तुसीं इकट्ठ करना जां उत्थे कोई अनाउंसमेंट वगैरह हुई है ते ओहे उसे SHO दे बड़े अफसर उत्थे लोकां दे इकट्ठ विच खड़ के कहंदे जी असीं 6 दिन च रिहा कर दांगे। हुण सच्चे होण लई अफसर कह रहे आ जी असीं थाणेदार नूं सस्पेंड करता। सस्पेंड तो उमरा नंगल भी होया सी। सस्पेंड करने का की मतलब? गल ये आ भी इहो जही मिसाली सजा क्यों नहीं दिती जा रही उस थाणेदार नूं कि गां नूं कोई होर पुलिसिया शराब पी के जां वैसे गुरुद्वारे च बड़न लग्या 100 वार सोची। इहो जी मिसाली सजा उमरा नंगल नूं क्यों नहीं दिती जा रही कि गां नूं इस तरह बेदोषे लोकां ते गोली चलाउण लग्या कोई पुलिसिया भी तैयार ना होवे इस काम लई। इहो जी मिसाली सजा क्यों नहीं सरसे वाले नूं दिती जा रही कि जेड़े उन्हें पाप कीते है वो दोबारा ना करे, उल्टा उहदे हक विच पंजाब सरकार डटी खड़ी। ते जदों भाने सिद्धू लई थां थां दे उत्ते संगतां ने लोकां ने जाण दा प्रोग्राम बनाया तां जेड़े नवे नौजवान पुलिस च भर्ती कीते आ उन्हां तों लोकां दे उत्ते सिखां दे उत्ते डांगा चलवाईयां गईयां, कटापा चढ़वाया गया ते हर थां दे उत्ते इन्हां नौजवान मुंडे कुड़ियां नूं जेड़े हुणे ताजे भर्ती होए आ इन्हां तों जुल्म करवाया गया तां कि इन्हां दी जग तोड़ी जावे ते इन्हां नूं इस गल लई तैयार कीता जावे कि जे कल कलां नूं लोड़ पवे तुसीं इन्हां सिखां दे उत्ते गोलियां चलाउण मौके झिझकना नहीं, झूठे मुकाबलियां च कतल करन मौके झिझकना नहीं, इन्हां दे उत्ते झूठे मुकदमे दर्ज करन मौके तुसीं झिझकना नहीं। सो सारे पंजाब दे विच जेड़े लोग कहंदे आ कि आपां नूं आपदे नियाणे पढ़ा के सरकारी नौकरियां ते पहुंचाउणे चाहीदे ओ जरा दस्सण कि पंजाब दे ओ धीआं पुत्त जेड़े पंथ लई, पंजाब लई, कौम लई जां किसी होर मसले लई संघर्ष करते हैं ते जेड़े पंजाब दे धीआं पुत्त पढ़ लिख के नौकरियां हासिल करके स्टेट दा हुक्म बजाउंदे आ, लोकां उत्ते अत्याचार करते आ,
ਉਹ ਅਫਸਰ ਜਿਹਨੇ ਇਹ ਹੁਕਮ ਦਿੱਤਾ ਕਿ ਜਿੱਥੇ ਜਿੱਥੇ ਵੀ ਸਿੱਖ ਜਾਂ ਪੰਜਾਬ ਦੇ ਲੋਕ ਭਾਨੇ ਸਿੱਧੂ ਵਾਲੇ ਮਸਲੇ ਤੇ ਦੇਖਣ, ਉਹਨਾਂ ਦੇ ਡਾਂਗਾ ਮਾਰੋ, ਬੇਇੱਜ਼ਤੀ ਕਰੋ, ਪਰਨੇ ਲਾਹੋ, ਪੱਗਾਂ ਲਾਹੋ, ਉਹਨਾਂ ਦੀਆਂ ਦਾੜੀਆਂ ਪੱਟੋ, ਇਹਨਾਂ ਦੀਆਂ ਬੱਸਾਂ 'ਚ ਧੂ ਕੇ ਸਿੱਟੋ ਇਹਨਾਂ ਨੂੰ। ਉਹ ਵੀ ਇਸੇ ਪੰਜਾਬ ਦਾ ਹੋਣਾ, ਸਿੱਖਾਂ ਦੇ ਘਰੇ ਜੰਮਿਆ ਹੋਣਾ। ਜਿਨ੍ਹਾਂ ਨੇ ਇਸ ਹੁਕਮ ਨੂੰ ਮੰਨਿਆ, ਉਹਨਾਂ ਦੇ ਘਰਾਂ 'ਚੋਂ ਜਦੋਂ ਉਹ ਜਾਣ ਲੱਗੇ ਹੋਣਗੇ ਨੌਕਰੀਆਂ ਤੇ, ਡਿਊਟੀ ਤੇ ਆਉਣ ਵੇਲੇ ਤਾਂ ਪਤਾ ਹੀ ਹੈ ਨਾ ਕਿ ਅੱਜ ਕੀ ਚੰਦ ਚੜ੍ਹ ਕੇ ਆਇਆ ਸਾਡਾ। ਕੀ ਇਹਨਾਂ ਦੇ ਮਾਪੇ, ਇਹਨਾਂ ਦੀਆਂ ਘਰ ਵਾਲੀਆਂ, ਇਹਨਾਂ ਦੇ ਭੈਣ ਭਰਾ, ਇਹਨਾਂ ਦੇ ਬੱਚੇ ਉਹ ਨਹੀਂ ਦੇਖਦੇ ਵੀ ਸੋਸ਼ਲ ਮੀਡੀਆ ਉੱਤੇ ਕੀ ਸਾਡੇ ਲੋਕਾਂ ਨਾਲ ਇਹ ਲੋਕ ਕਰ ਰਹੇ ਨੇ। ਹਰ ਸਰਕਾਰੀ ਮੁਲਾਜ਼ਮ ਜਿਹੜਾ ਪੰਜਾਬ ਸਰਕਾਰ ਜਾਂ ਭਾਰਤ ਸਰਕਾਰ ਲਈ ਜੌਬ ਕਰਦਾ, ਜਿਨ੍ਹਾਂ ਦੀਆਂ ਗੱਲਾਂ ਸੁਣਾ ਕੇ ਸਾਡੇ ਕਈ ਸਿਆਣੇ ਬਹੁਤ ਵੱਡੇ ਪਰੰਦੇ ਬੰਨ੍ਹਦੇ ਆ ਕਿ ਫਲਾਨਾ ਜੀ ਆਹ ਹੋ ਗਿਆ, ਫਲਾਨੀ ਥਾਂ ਤੇ ਆਹ ਭਰਤੀ, ਉਹ ਭਰਤੀ। ਅਸਲ ਵਿੱਚ ਅਸੀਂ ਦੁਸ਼ਮਣ ਦੇ ਕਹਾੜੇ ਦਾ ਜਿਹੜਾ ਦਸਤਾ ਉਹ ਮਜ਼ਬੂਤ ਕਰ ਰਹੇ ਹਾਂ। ਕੋਈ ਲੱਖਾਂ ਵਿੱਚੋਂ ਬਿਰਲਾ ਹੀ ਆ ਜਿਹੜਾ ਭਾਈ ਸਤਵੰਤ ਸਿੰਘ ਤੇ ਬੇਅੰਤ ਸਿੰਘ ਵਰਗਾ ਨਿਕਲੇ, ਭਾਈ ਸੁਖਦੇਵ ਸਿੰਘ ਸੁੱਖਾ ਉਰਫ ਲਾਭ ਸਿੰਘ, ਜਨਰਲ ਲਾਭ ਸਿੰਘ ਵਰਗਾ ਨਿਕਲੇ, ਭਾਈ ਦਿਲਾਵਰ ਸਿੰਘ ਵਰਗਾ ਨਿਕਲੇ, ਭਾਈ ਬਲਵੰਤ ਸਿੰਘ ਰਾਜੋਆਣੇ ਵਰਗਾ ਨਿਕਲੇ। ਨਹੀਂ, ਬਹੁਤੇ ਤਾਂ KPS ਗਿੱਲ ਮਾਰਕਾ ਹੀ ਬਣਦੀ। ਜਾਂ ਤਾਂ ਅਸੀਂ ਆਪਦੇ ਨਿਆਣਿਆਂ ਨੂੰ ਇਸ ਗੱਲ ਲਈ ਤਿਆਰ ਕਰੀਏ ਕਿ ਤੂੰ ਭਰਤੀ ਹੋਣਾ ਹੋ, ਪਰ ਇਹ ਗੱਲ ਚੇਤੇ ਰੱਖੀ ਕਿ ਤੇਰੀ ਉੱਥੇ ਇੱਕ ਮਿਸਾਲ ਬਣਨੀ ਚਾਹੀਦੀ ਆ ਕਿ ਸਿੱਖਾਂ ਦਾ ਇੱਕ ਇਹੋ ਜਿਹਾ ਵੀ ਥਾਣੇਦਾਰ ਸੀ ਜਿਹੜਾ ਅੜ ਗਿਆ ਤੇ ਆਪਦੇ DSP ਨੂੰ ਸਿੱਧਾ ਕਹਿਤਾ ਕਿ ਮੇਰੇ ਤੋਂ ਬੇਦੋਸ਼ੇ ਲੋਕਾਂ ਤੇ ਡਾਂਗਾ ਗੋਲੀਆਂ ਨਹੀਂ ਚਲਾਈਆਂ ਜਾਣੀਆਂ, ਤੁਸੀਂ ਮੈਨੂੰ ਇਸ ਦੋਸ਼ ਵਿੱਚ ਬਸ਼ੱਕ ਦੀ ਨੌਕਰੀ ਤੋਂ ਕੱਢ ਦੋ ਵੀ ਇਹਨੇ ਬੇਦੋਸ਼ੇ ਲੋਕਾਂ ਤੇ ਜ਼ੁਲਮ ਨਹੀਂ ਕੀਤਾ। ਕਦੇ ਕੋਈ ਦੇਖਿਆ ਤੁਸੀਂ ਕੋਈ ਪੁਲਿਸੀਆ ਇਹ ਗੱਲ ਦੇ ਤਹਿਤ? ਹਾਂ, ਕਈ ਇਹੋ ਜਿਹੇ ਅਫਸਰ ਬੀਤੇ ਦੌਰ 'ਚ ਜ਼ਰੂਰ ਹੋਏ ਆ ਖਾੜਕੂ ਲਹਿਰ 'ਚ, ਜਿਨ੍ਹਾਂ ਨੇ ਕਿਹਾ ਤੇ ਜਿਨ੍ਹਾਂ ਨੂੰ ਖੁੰਝੇ ਲੈਣ ਲਾਈ ਰੱਖਿਆ। ਏਦਾਂ ਜੇਕਰ ਪੰਜਾਬ ਦੇ ਵਿੱਚ ਹਜ਼ਾਰਾਂ ਪੁਲਿਸ ਅਫਸਰ ਇਹੋ ਜਿਹੇ ਹੋਣ ਜਿਹੜੇ ਖੂੰਜੇ ਲੱਗੇ ਹੋਣ ਤਾਂ ਪੰਜਾਬ ਦਾ ਕੁਝ ਬਚਿਆ ਹੋਇਆ ਮੰਨਾਂਗੇ। ਪੰਜਾਬ 'ਚ ਅਣਖ ਗੈਰਤ, ਇਹਨਾਂ ਲੋਕਾਂ ਦੇ ਵਿੱਚ ਸਿੱਖੀ ਦਾ ਦਰਦ ਮਾੜਾ ਮੋਟਾ ਮੰਨਾਂਗੇ। ਫਿਰ ਆਹ ਕਾਹਤੋਂ ਫੁਕਰੀਆਂ ਮਾਰਦੇ ਆ ਕਿ ਜੀ ਫਲਾਨਾ ਥਾਣੇਦਾਰ ਬੜੀ ਬਾਣੀ ਪੜ੍ਹਦਾ, ਫਲਾਨਾ DSP ਤਾਂ ਜੀ ਜਪਜੀ ਸਾਹਿਬ ਕੀਤੇ ਬਗੈਰ ਡਿਊਟੀ ਤੇ ਨਹੀਂ ਜਾਂਦਾ। ਜਿਹੜੇ ਲੋਕ ਪੰਜਾਬ ਦੀ ਧਰਤੀ ਦਾ ਖਾ ਕੇ ਗੁਰਦੁਆਰਿਆਂ 'ਚ ਮੱਥੇ ਟੇਕ ਕੇ ਸਿੱਖੀ ਅਤੇ ਸਿੱਖਾਂ ਦਾ ਭੋਗ ਪਾਉਣ ਨੂੰ ਤੁਰੇ ਫਿਰਦੇ ਆ, ਵਰਦੀਆਂ ਪਾ ਕੇ ਜਾਂ ਹੋਰ ਵਰਦੀਆਂ ਨਾ ਪਾ ਕੇ, ਜਿਹੜੇ ਚਿੱਟੀ IPS ਹੋਣ IAS ਹੋਣ, ਮੈਨੂੰ ਤਾਂ ਕਦੇ ਕੋਈ ਦਿਖਿਆ ਨਹੀਂ ਹੈਗਾ ਇਹਨਾਂ ਚੋਂ ਜਿਹਨੇ ਕਦੇ ਕਿਹਾ ਹੋਵੇ। ਹੁਣ ਜਿਹੜੇ IAS ਜਾਂ ਸਕੱਤਰ ਜੇ ਲੱਗਦੇ ਆ ਜਾਂ ਵੱਡੀਆਂ ਪੋਸਟਾਂ ਤੇ ਜਾਂਦੇ ਆ, ਜਿੰਨਾ ਪੰਜਾਬ ਦਾ ਬੇੜਾ ਗਰਕ ਹੋਇਆ 1947 ਤੋਂ ਹੁਣ ਤੱਕ, ਕਦੇ ਆਪਾਂ ਸੁਣਿਆ ਕਿਸੇ ਨੇ ਪੰਜਾਬ ਪੱਖੀ ਸਟੈਂਡ ਲਿਆ ਹੋਵੇ ਕਿ ਆਹ ਗੱਲ ਨਾ ਕਰੋ ਜੀ, ਇਹਦੇ ਨਾਲ ਪੰਜਾਬ ਦਾ ਬੇੜਾ ਗਰਕ ਹੋ। ਜਿਹੜੀਆਂ ਸਕੀਮਾਂ ਨਾਲ, ਜਿਹੜੀਆਂ ਯੋਜਨਾਵਾਂ ਨਾਲ, ਜਿਨ੍ਹਾਂ ਐਲਾਨਾਂ ਦੇ ਲਾਗੂ ਹੋਣ ਤੋਂ ਬਾਅਦ ਪੰਜਾਬ ਦੇ ਲੋਕ ਕਸ਼ਟ ਭੋਗਦੇ ਆ, ਸੰਤਾਪ ਭੋਗਦੇ ਆ, 20 ਸਾਲ 30 ਸਾਲ ਬਾਅਦ ਪਿੱਟਦੇ ਆ ਕਿ ਆਹ ਨੀਤੀ ਨੇ ਪੰਜਾਬ ਦਾ ਬੇੜਾ ਗਰਕ ਕੀਤਾ। ਜਦੋਂ ਉਹ ਨੀਤੀਆਂ ਲਾਗੂ ਹੋ ਰਹੀਆਂ ਹੁੰਦੀਆਂ ਨੇ, ਉਦੋਂ ਇਹ ਅਫਸਰ ਜਿਹੜੇ ਸਾਡੇ ਹੀ ਪੰਜਾਬ ਦੇ ਘਰਾਂ 'ਚ ਵੱਡੇ ਹੋ ਕੇ ਨੌਕਰੀਆਂ ਕਰਨ ਲੱਗੇ ਹੋਏ ਨੇ, ਕਦੇ ਕਿਸੇ ਨੇ ਕਿਉਂ ਨਹੀਂ ਸਟੈਂਡ ਲਿਆ? ਕਦੇ ਆਪਾਂ ਸੁਣਿਆ ਵੀ ਕਿਸੇ ਨੇ ਇਸ ਤਰ੍ਹਾਂ ਸਟੈਂਡ ਲਿਆ ਹੋ? ਇੱਕ ਪਾਸੇ ਪੰਜਾਬ ਦੀ ਉਹ ਆਬਾਦੀ ਆ, ਉਹ ਸਿੱਖ ਨੇ, ਉਹ ਲੋਕ ਨੇ ਜਿਹੜੇ ਇੰਨੇ ਉਲਟ ਮਾਹੌਲ ਦੇ ਵਿੱਚ ਵੀ ਡਟੇ ਹੋਏ ਨੇ ਤੇ ਪੰਥ ਲਈ, ਪੰਜਾਬ ਲਈ ਕੁਝ ਕਰਨਾ ਕਰਾਉਣਾ ਚਾਹੁੰਦੇ ਆ। ਬੜੀ ਵਾਰ ਧੋਖੇ ਹੁੰਦੇ ਆ, ਬੜੀ ਵਾਰ ਗੜਬੜਾਂ ਹੁੰਦੀਆਂ, ਕਈ ਵਾਰੀ ਗਲਤ ਨਿਸ਼ਾਨੇ ਲਈ, ਗਲਤ ਬੰਦੇ ਲਈ ਵੀ ਲੜਨਾ ਪੈ ਜਾਂਦਾ, ਲੜ ਪੈਂਦੇ ਆ। ਇੱਕ ਪਾਸੇ ਇਸ ਸਾਰੇ ਕਾਸੇ ਦੇ ਉਲਟ ਦੂਜੇ ਪਾਸੇ ਦੁਸ਼ਮਣ ਦੇ ਵਾਲੇ ਪਾਸੇ ਖੜੇ ਸਾਡੇ ਬੰਦੇ ਆ ਤੇ ਅਸੀਂ ਕਹਿੰਦੇ ਆ ਪੰਜਾਬ ਜਿਹੜਾ ਹੈਗਾ ਉਹ ਸਾਰੇ ਅਣਖ ਗੈਰਤ ਵਾਲਿਆਂ ਦਾ ਪੰਜਾਬ ਨਹੀਂ ਹੈ। ਪੰਜਾਬ 'ਚ ਕਈ ਤਰ੍ਹਾਂ ਦੀ ਵੈਰਾਈਟੀ। ਉਹ ਵੇਲਾ ਹੋਰ ਸੀ। ਅੱਜ ਸਾਡਾ ਪੰਥ ਵੱਡੇ ਘੱਲੂ ਘਾਰੇ ਦੀ ਯਾਦ ਮਨਾ ਰਿਹਾ। ਜਦੋਂ ਅਬਦਾਲੀ ਨੇ ਮਲੇਰਕੋਟਲੇ ਤੋਂ ਲੈ ਕੇ ਰਾਏਕੋਟ ਵਾਲੇ ਪਾਸੇ ਕਈ ਮੀਲਾਂ ਤੱਕ, ਬਰਨਾਲੇ ਦਾ ਇਲਾਕਾ ਜਿੱਥੋਂ ਸ਼ੁਰੂ ਹੁੰਦਾ ਉੱਥੇ ਤੱਕ ਬਹੁਤ ਵੱਡਾ ਕਤਲੇਆਮ ਕੀਤਾ ਸੀ।
किन्ने क लोकां नूं इस इतिहास का पता है कि ये जिहड़ा बड़ा घल्लूघारा होया ਉਹਦੇ ਲਈ अबदाली नूं ਇਹ ਬਿਮਾਰੀ ਤਾਂ ਪਈ ਜਦੋਂ ਪਾਣੀਪਤ ਦੇ मैदान ਵਿੱਚ ਮਰਾਠਿਆਂ ਨੂੰ ਹਰਾ ਕੇ ਦਿੱਲੀ ਦੇ ਵਿੱਚ ਕਤਲੇਆਮ करके लुट खोह करके ਜਦੋਂ अबदाली पंजाब ਵੱਲ ਨੂੰ ਮੁੜਿਆ ਥਾਂ ਥਾਂ ਦੇ ਉੱਤੇ ਸਿੱਖਾਂ ਨੇ ਉਹਨੂੰ ਘੇਰਿਆ। ਜਿਹੜੀਆਂ ਜਨਾਨੀਆਂ ਔਰਤਾਂ ਭਾਰਤ ਵਿੱਚੋਂ ਲੁੱਟ ਕੇ ਲੈ ਚੱਲਿਆ ਸੀ, ਜਿਨ੍ਹਾਂ ਨੂੰ ਬੇਪਤ ਕਰਨਾ ਸੀ, ਉਹਨਾਂ ਨੂੰ ਸਿੱਖਾਂ ਨੇ ਬਚਾਇਆ, ਘਰੋਂ ਘਰੀ ਉਪੜਦੀਆਂ ਕੀਤੀਆਂ। ਤੇ ਅਬਦਾਲੀ ਜਦੋਂ ਲਾਹੌਰ ਗਿਆ, ਜਦੋਂ ਕਾਬਲ ਗਿਆ, ਤਾਂ ਉਹਦੇ ਦਿਮਾਗ 'ਚ ਇਹੀ ਸੀ ਕਿ ਮੈਂ ਮਰਾਠਿਆਂ ਵਰਗੀ ਐਡੀ ਵੱਡੀ ਤਾਕਤ ਨੂੰ, ਐਡੀ ਵੱਡੀ ਪਾਵਰ ਨੂੰ ਮੈਂ ਤਾਂ ਉਹਨਾਂ ਦਾ ਮਲੀਦਾ ਬਣਾਤਾ। ਆਹ ਕੌਣ ਆ ਜਿਨ੍ਹਾਂ ਕੋਲੇ ਘਰ ਨਹੀਂ, ਘਾਟ ਨਹੀਂ, ਰਾਜ ਨਹੀਂ, ਕੁਛ ਨਹੀਂ। ਇੱਕ ਵਾਰੀ ਇਹਨਾਂ ਨੂੰ ਰਗੜ, ਮਰਾਠਿਆਂ ਨੂੰ, ਭਾਰਤ ਦੀਆਂ ਔਰਤਾਂ ਨੂੰ ਬਚਾਉਂਦੇ ਹੋਏ ਸਿੱਖਾਂ ਨੂੰ ਅਬਦਾਲੀ ਦਾ ਕਹਿਰ ਸਹਿੜ ਲਿਆ। ਅਬਦਾਲੀ ਆਇਆ, ਖਾਲਸੇ ਨੇ ਆਪਦਾ ਜੌਹਰ ਦਿਖਾਇਆ। ਉਸ ਮੌਕੇ ਸਮੁੱਚੀ ਸਿੱਖ ਸੰਗਤ ਨੇ, ਉਸ ਮੌਕੇ ਸਾਰੀ ਕੌਮ ਨੇ एकजुटता ते एकमुठता नाल दुश्मन का मुकाबला किया ते अबदाली नूं इस घल्लूघारे का बदला लैण लई बाद च ललकारिया, वंगारिया। ते थोड़े समय बाद ही अबदाली नूं अमृतसर शहर दे कोल इहो जी करारी हार दिती कि डॉक्टर गंढा सिंह ਜਾਂ ਹੋਰ ਜਿਹੜੇ ਲਿਖਾਰੀ ਨੇ ਵੱਡਾ ਘੱਲੂਘਾਰਾ ਤੇ ਉਦੋਂ ਬਾਅਦ ਦੇ ਤੇ ਉਦੋਂ ਪਹਿਲਾਂ ਦੇ ਹਾਲਾਤ ਲਿਖੇ ਆ। ਜਦੋਂ ਸਿੱਖ ਪੜ੍ਹਦਾ ਉਹਨੂੰ ਪਹਿਲੇ ਦੋ ਕਾਂਡ ਆ, ਜਿਹੜੇ ਦੋ ਹਿੱਸੇ ਆ ਇਸ ਗੱਲ ਦੇ, ਕਿ ਕਿਵੇਂ ਪਾਣੀਪਤ ਦਾ ਮੈਦਾਨ ਲੱਗਿਆ, ਕਿਵੇਂ ਘੱਲੂਘਾਰਾ ਵਾਪਰਿਆ। ਫਿਰ ਤੀਜਾ ਹਿੱਸਾ ਆਉਂਦਾ ਜਦੋਂ ਖਾਲਸੇ ਨੇ ਖਾਲਸਾਈ ਜਲਵਾ ਅਬਦਾਲੀ ਅਤੇ ਉਹਦੇ ਨਾਲ ਆਏ ਉਹਨਾਂ ਪਾਪੀਆਂ ਨੂੰ, ਦੁਸ਼ਟਾਂ ਨੂੰ ਦਿਖਾਇਆ। ਤੇ ਉਸ ਮੌਕੇ ਖਾਲਸਾਈ ਕਹਿਰ ਜਿਹੜਾ ਸੀ ਉਹਦੇ ਸਾਹਮਣੇ ਅਬਦਾਲੀ ਤੇ ਉਹਦਾ ਲਾਣਾ, ਉਹਨਾਂ ਦੀਆਂ ਲੇਰਾਂ, ਕੂਕਾਂ, ਝੰਗਿਆੜਾ ਕਦੇ ਪੜੋ। ਇੱਥੇ ਇੱਕ ਨਰਿੰਦਰਪਾਲ ਸਿੰਘ ਹੋਏ ਆ, ਉਹਨਾਂ ਨੇ 4 ਨਾਵਲ ਲਿਖੇ, ਖੰਨਿਓ ਤਿੱਖੀ, वालहो निक्की, एक मार्ग जाना, ते चौथा नावल आ एक सरकार वाधू। ये चारे नावल आ जिहड़े बाबा बंदा सिंह बहादुर तो इतिहास शुरू हुंदा है ते खालसे दा सारा जिहड़ा 18वीं सदी दा इतिहास आ ਉਹ ਇਹਦੇ ਵਿੱਚ ਦਰਜ ਵਾ। ਤੇ ਅੰਤ महाराजा रणजीत सिंह का राज भाग जाण तो बाद जदों खालसा तख्तां ताजां तो महरूम किया गया, एक सरकार वाजों वाला जिहड़ा नावल आ उत्थों तक दा इतिहास इहदे विच दर्ज। ये जिहड़े चारे नावल आ इह उस 100-150 साल दा दस्तावेज है। हर सिख नूं इह नावल जिंदगी दे विच घट्टो घट 5 वार जरूर पढ़ने चाहिए ते हर वारी ਉਹਦੇ ਲਈ ਉਹਦੇ अर्थ ਵੱਖਰੇ ਹੋਣਗੇ। ਹੁਣ ਇਹ ਚਾਰੇ ਨਾਵਲ ਇਕੱਠੇ ਇੱਕ ਥਾਂ ਦੇ ਉੱਤੇ ਕਰ ਦਿੱਤੇ ਗਏ ਆ ਤੇ ਇੱਕੋ ਜਿਲਦ ਵਿੱਚ ਛਪੇ ਹੋਏ। ਤੇ ਨਰਿੰਦਰਪਾਲ ਸਿੰਘ ਦੇ ਇਹ ਨਾਵਲ ਸਾਨੂੰ ਇਹ ਦੱਸਦੇ ਆ कि इन्ने भयानक, इन्ने औखे, इन्ने संताप भरे दिनां विच दी लंघ के खालसा किवें जेतू रहा, किवें तख्तां ताजां वाला बनिया ते किवें फिर असीं वो सारा कुछ गवाया। इस गल दी अज चर्चा इस करके छेड़ी है कि एक पासे खालसा पंथ दा बहुत बड़ा हिस्सा
ਆਪਦੇ ਇਤਿਹਾਸ ਤੋਂ, ਆਪਦੀ ਬਾਣੀ ਤੋਂ ਪ੍ਰੇਰਨਾ ਲੈ ਕੇ ਸਿੱਖ ਹੱਕਾਂ ਦੀ, ਸਿੱਖ ਹਿੱਤਾਂ ਦੀ ਤੇ ਇਨਸਾਫ ਦੀ ਲੜਾਈ ਲੜ ਰਹੇ। ਪਰ ਅਫਸੋਸ ਦੀ ਗੱਲ ਹੈ ਕਿ ਇੱਕ ਬਹੁਤ ਵੱਡਾ ਹਿੱਸਾ ਕਹਿੰਦਾ ਕਿਸੇ ਤਰੀਕੇ ਨਾਲ ਦਾ ਲੱਗ ਜੇ ਪੰਜਾਬ ਦੇ ਵਿੱਚ ਆਪਾਂ ਨੂੰ ਸੱਤਾ ਮਿਲ ਜੇ, ਜੇ ਤਾਂ ਸੱਤਾ ਲੈਣ ਤੋਂ ਬਾਅਦ ਕੋਈ ਵੀ ਤੋਂ ਭਾਵ ਕੋਈ ਵੀ, ਚਾਹੇ ਕੋਈ ਖਾਲਿਸਤਾਨ ਦਾ ਝੰਡਾ ਚੱਕ ਕੇ ਲੱਗਿਆ ਹੋਵੇ, ਚਾਹੇ ਕੋਈ ਆਮ ਆਦਮੀ ਪਾਰਟੀ ਤੇ ਚਾਹੇ ਕਾਂਗਰਸ ਦੇ, ਚਾਹੇ ਕੋਈ ਹੋਰ, ਜੇ ਤਾਂ ਕੋਈ ਗਰੰਟੀ, ਕੋਈ ਦਾਅਵਾ ਕਰ ਸਕਦਾ, ਇਹ ਝੂਠ ਆ ਜਿਹੜਾ ਇਸ ਤਰ੍ਹਾਂ ਦੀ ਕੋਈ ਗੱਲ ਕਹਿੰਦਾ ਕਿ ਮੈਂ ਚੱਕ ਦੂੰ ਫੱਟੀ, ਮੈਨੂੰ ਦਿਵਾਓ ਕੁਰਸੀ, ਮੈਂ ਸਿੱਖਾਂ ਦੇ, ਪੰਜਾਬ ਦੇ ਮਸਲੇ ਹੱਲ ਕਰ ਦੂੰਗਾ। ਜੇ ਕੋਈ ਕਵੇ 100% ਨਹੀਂ ਤਾਂ ਕਹਿੰਦਾ ਮੈਂ 50 ਕੀ ਜਾਂ 20% ਵੀ ਕੋਈ ਸਾਡੇ ਦੁੱਖ ਦਰਦ ਠੀਕ ਕਰ ਸਕਦਾ ਹੋਵੇ, ਨਹੀਂ ਕਰ ਸਕਦਾ। ਪੰਜਾਬ ਦਾ ਤੇ ਪੰਥ ਦਾ ਉਜਾੜਾ ਕਰਨ ਕਰਾਉਣ ਦਾ ਪ੍ਰੋਜੈਕਟ ਭਾਰਤੀ ਡੀਪ ਸਟੇਟ ਦਾ ਪ੍ਰੋਜੈਕਟ ਵਾ, ਏਜੰਡਾ ਵਾ। ਇਹ ਜਿਹੜੇ ਭਾਣੇ ਵਾਪਰ ਰਹੇ ਨੇ ਸਾਡੇ ਇਸ਼ਟ ਦੀਆਂ ਬੇਅਦਬੀਆਂ, ਉਮਰਾ ਨੰਗਲ ਵਰਗਿਆਂ ਨੂੰ, ਸਰਸੇ ਵਾਲੇ ਵਰਗਿਆਂ ਨੂੰ, ਪ੍ਰਦੀਪ ਕਲੇਰ ਵਰਗਿਆਂ ਨੂੰ ਤੇ ਹੋਰ ਇਹੋ ਜਿਹੇ ਪੰਥ ਜਿਨ੍ਹਾਂ ਤੋਂ ਦੁਖੀ ਹੈ, ਉਹਨਾਂ ਨੂੰ ਜਿਹੜੀਆਂ ਸੁੱਖ ਸਹੂਲਤਾਂ ਮਿਲ ਰਹੀਆਂ ਨੇ, ਤੇ ਜਿਵੇਂ ਭਾਈ ਦਵਿੰਦਰਪਾਲ ਸਿੰਘ ਭੁੱਲਰ ਵਰਗਿਆਂ ਦੇ ਜੇਲ੍ਹ ਦੇ ਵਿੱਚ ਹੋਰ ਵੱਧ ਸਮਾਂ ਕਟਾਉਣ ਦੇ, ਰਾਜੋਆਣੇ ਨੂੰ ਹੋਰ ਵੱਧ ਦੁੱਖ ਦੇਣ ਦੇ ਫੈਸਲੇ ਕੀਤੇ ਜਾ ਰਹੇ ਨੇ, ਆਪਾਂ ਨੂੰ ਸਮਝ ਨਹੀਂ ਆਉਂਦੀ ਵੀ ਗੱਲ ਜਾਂਦੀ ਕਿੱਧਰ ਨੂੰ। ਜਿਹੜੀ ਵੀ ਗੱਲ ਦੇ ਨਾਲ ਸਿੱਖਾਂ ਦੀ ਸ਼ਾਨ ਵੱਧਦੀ ਹੈ, ਸਿੱਖਾਂ ਦਾ ਮਾਣ ਵੱਧਦਾ, ਉਹ ਨਹੀਂ ਹੋਣ ਦੇਣੀ। ਤੇ ਹਰ ਉਹ ਗੱਲ ਜਿਹਦੇ ਨਾਲ ਸਿੱਖਾਂ ਦੇ ਵਿੱਚ ਨਿਰਾਸ਼ਾ ਵੱਧਦੀ ਹੋਵੇ, ਉਹ ਕਰਨੀ। ਸਿੱਖਾਂ ਨੂੰ ਇਹ ਦੱਸਿਆ ਜਾ ਰਿਹਾ ਵੀ ਤੁਸੀਂ ਬੜੇ ਚਾਅ ਨਾਲ, ਬੜੇ ਚਾਂਭਲੇ ਫਿਰਦੇ ਸੀ, ਕਾਂਗਰਸ ਹਰਾਤੀ, ਬਾਦਲ ਦਲ ਹਰਾਤਾ, ਆਮ ਆਦਮੀ ਪਾਰਟੀ ਲਿਆਂਦੀ ਤੇ ਸਾਡੇ ਮਸਲੇ ਹੱਲ ਹੈ। ਕਿਹੜਾ ਮਸਲਾ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਤੁਹਾਡਾ ਹੱਲ ਹੋਇਆ? ਇਹ ਸਟੇਟ ਸਾਡੇ ਥੱਪੜ ਮਾਰ ਰਹੀ ਆ ਉਹਨਾਂ ਦੇ ਜਿਨ੍ਹਾਂ ਦਾ ਇਸ ਸਿਸਟਮ 'ਚ ਯਕੀਨ ਹੈ। ਹਟਣਾ ਅਸੀਂ ਹੈ ਨਹੀਂ, ਝੂਠ ਅਸੀਂ ਧੜੀ ਦੇ ਮਾਰਦੇ ਆ ਵੀ ਜੀ ਫਲਾਣੇ ਨੂੰ ਜੇ ਇੱਕ ਵਾਰੀ ਕੁਰਸੀ ਮਿਲ ਗਈ, ਇਹਨੂੰ ਨਹੀਂ ਦਿੱਤੀ ਗਈ। ਤੇ ਜਿਹੜੇ ਅਜੇ ਇਸ ਕੁਰਸੀ ਤੇ ਨਹੀਂ ਬੈਠ ਸਕੇ, ਮੇਰੀ ਇਹ ਅਰਦਾਸ ਆ, ਇਹ ਬੇਨਤੀ ਆ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਕਿ ਇਹਨਾਂ ਨੂੰ ਵੀ ਜ਼ਰੂਰ ਬਿਠਾਓ, ਮੁੱਖ ਮੰਤਰੀ ਬਣਾਓ ਜਿਹੜੇ ਰਹਿ ਗਏ। ਤੇ ਜਦੋਂ ਮੁੱਖ ਮੰਤਰੀ ਬਣਨ ਤੋਂ ਬਾਅਦ 4-5 ਸਾਲ ਲੰਘ ਗਏ, 4 ਸਾਲ ਰਾਜ ਕਰ ਲਿਆ, ਉਦੋਂ ਬਾਅਦ ਪੁੱਛ ਕੇ ਦਿਖਾਇਓ ਇਹਨਾਂ ਨੂੰ ਵੀ ਜੀ ਤੁਸੀਂ ਕਹਿੰਦੇ ਹੁੰਦੇ ਸੀ। ਤੇ ਇਹਨਾਂ ਦੀ ਬੋਲੀ ਉਹੀ ਹੋਊਗੀ ਜਿਹੜੀ ਬਾਦਲ ਦੀ ਸੀ ਵੀ ਛੱਡੋ ਜੀ ਹੁਣ ਪੁਰਾਣੀਆਂ ਗੱਲਾਂ ਨੂੰ ਕਿਉਂ ਛੇੜਦੇ। ਇਹਨਾਂ ਦੀ ਬੋਲੀ ਉਹੀ ਹੋਊਗੀ ਜਿਹੜੀ ਭਗਵੰਤ ਮਾਨ ਬੋਲਦਾ ਇਸ ਵੇਲੇ। ਦੀਪ ਸਿੱਧੂ ਨੇ ਕਿਹਾ ਸੀ ਭਗਵੰਤ ਮਾਨ ਬੇਅੰਤ ਬੁੱਚੜ ਵਾਲੇ ਰਾਹ ਤੁਰੂ, ਸਾਰੇ ਹੀ ਤੁਰਨਗੇ। ਜਿਨ੍ਹਾਂ ਨੂੰ ਅਜੇ ਗੱਦੀ ਨਹੀਂ ਮਿਲੀ ਉਹਨਾਂ ਨੂੰ ਵੀ ਇਸ ਸਿਸਟਮ ਦੇ ਤਹਿਤ ਉਹ ਸਾਰਾ ਕੁਝ ਕਰਨਾ ਪਊ। ਸਾਡੇ ਚੋਂ ਕਈ ਬਹੁਤੇ ਜ਼ਿਆਦਾ ਜਿਨ੍ਹਾਂ ਨੂੰ ਸਿਆਣਪ ਚੜੀ ਹੋਈ ਆ ਦਿਮਾਗ ਨੂੰ, ਉਹਨਾਂ ਨੂੰ ਇਹ ਬੁਖਾਰ ਚੜਿਆ ਹੋਇਆ ਹੈ ਕਿ ਜੀ 1991-92 ਚ ਬਾਈਕਾਟ ਕਰ ਲਿਆ, ਮਾਰੇ ਗਏ। ਤੇ ਜੇ ਉਦੋਂ ਆਪਣਾ ਕੋਈ ਪੰਥਕ ਸੋਚ ਵਾਲਾ, ਖਾਲਿਸਤਾਨੀ ਸੋਚ ਵਾਲਾ ਮੁੱਖ ਮੰਤਰੀ ਬਣ ਜਾਂਦਾ ਤੇ ਪਤਾ ਨਹੀਂ ਕੀ ਆਪਾਂ ਕਰ ਲੈਂਦੇ। ਪਰ ਸੱਚਾਈ ਇਹ ਹੈ ਕਿ ਉਹਨਾਂ ਨੂੰ, ਦਿੱਲੀ ਵਾਲਿਆਂ ਨੂੰ ਇਹੋ ਜਿਹਾ ਇੱਕ ਮੁੱਖ ਮੰਤਰੀ ਚਾਹੀਦਾ ਸੀ ਜਿਹਨੂੰ ਉਹ ਗੱਦੀ ਤੇ ਬਿਠਾ ਕੇ KPS ਗਿੱਲ ਰਾਹੀਂ, OP ਮਲਹੋਤਰੇ ਰਾਹੀਂ ਪੰਜਾਬ ਦੇ ਵਿੱਚ ਸਿੱਖ ਨੌਜਵਾਨੀ ਦਾ ਘਾਣ ਕਰਾ ਸਕਣ। ਤੇ ਇਸ ਗੱਲ ਲਈ ਮੁੱਖ ਮੰਤਰੀ ਦੀ ਪ੍ਰਵਾਨਗੀ ਜਾਂ ਸਹਿਮਤੀ ਦੀ ਕੋਈ ਬਹੁਤੀ ਲੋੜ ਨਹੀਂ ਸੀ ਉਹਨਾਂ ਨੂੰ। ਐਵੇਂ ਆਪਦੇ ਦਿਮਾਗ 'ਚ ਆਪਾਂ ਵਹਿਮ ਪਾਇਆ ਹੋਇਆ, ਪਰ ਇਹ ਵਹਿਮ ਉਦੋਂ ਤਾਂ ਨਹੀਂ ਨਿਕਲਿਆ ਸੀ, ਹੁਣ ਕੱਢ ਲਓ, ਬਣਾ ਲਓ ਜਿਹਦੇ ਤੇ ਤੁਹਾਨੂੰ ਜ਼ਿਆਦਾ ਯਕੀਨ ਆ। ਦਿੱਲੀ ਤੋਂ ਜਦੋਂ ਹੁਕਮ ਆਉਂਦੇ ਆ ਉਦੋਂ ਇਹਨਾਂ 'ਚ ਸੱਤਾ ਦੇ ਸਿਸਟਮ ਦਾ ਹਿੱਸਾ ਬਣੇ ਲੋਕਾਂ 'ਚ ਕੋਈ ਜਾਨ ਨਹੀਂ ਕੋਈ ਥਾਣੇਦਾਰ ਆਕੜ ਸਕਦਾ, ਕੋਈ IAS IPS ਅਫਸਰ ਆਕੜ ਸਕਦਾ, ਕੋਈ ਤਾਂ ਹੋਵੇ ਜਿਹੜਾ ਕਵੇ ਕਿ ਮੈਂ ਨਹੀਂ ਜੀ ਕਰਦਾ।
ਕਿਹੜੇ ਮੁੱਖ ਮੰਤਰੀ, ਕਿਹੜੇ ਪੰਥਕ ਤੇ ਕਿਹੜੇ ਖਾਲਿਸਤਾਨੀ, ਸਭ ਨੂੰ ਉਹ ਗੱਲ ਮੰਨਣੀ ਪੈਣੀ ਆ, ਕਿਉਂਕਿ ਇਸ ਗੱਲ ਸਿਸਟਮ ਦੀ। ਜੇ ਅੱਜ ਕਹਿੰਦੇ ਆ ਕਿ ਭਗਵੰਤ ਮਾਨ ਬੁੱਚੜ ਬਣ ਗਿਆ, ਤੇ ਜਿਹੜੇ ਨਹੀਂ ਹਜੇ ਕੁਰਸੀ ਦੇ ਨੇੜੇ ਤੇੜੇ ਪਹੁੰਚੇ ਉਹਨਾਂ ਨੂੰ ਬਿਠਾ ਕੇ ਦੇਖ ਲਓ, ਉਹ ਵੀ ਬੁੱਚੜੀ ਬਣਨਗੇ। ਅਸਲੀ ਸਮੱਸਿਆ ਬੰਦਿਆਂ 'ਚ ਘੱਟ ਵਾ, ਅਸਲੀ ਸਮੱਸਿਆ ਇਸ ਸਿਸਟਮ 'ਚ। ਇਹ ਸਿਸਟਮ ਇਦਾਂ ਹੀ ਕਰੇ। ਚੇਤੇ ਕਰੋ ਵੀ ਸਭ ਤੋਂ ਵੱਧ ਸਿੱਖ ਕਹਿੰਦੇ ਆ ਕਿ ਬਹੁਤ ਸਾਊ ਤੇ ਬਹੁਤ ਹੀ ਬੀਬਾ ਬੰਦਾ ਵਾ ਡਾਕਟਰ ਮਨਮੋਹਨ ਸਿੰਘ। ਪ੍ਰਧਾਨ ਮੰਤਰੀ ਬਣਦਾ ਰਿਹਾ, ਬਹੁਤ ਸਾਊ ਆ, ਇੰਨਾ ਸਾਊ ਆ, ਇੰਨਾ ਸਾਊ ਆ ਵੀ ਉਹਦੇ ਘਰੇ ਜਦੋਂ ਕਾਂਗਰਸੀ ਲੀਡਰ ਆਉਂਦੇ ਹੋਣਗੇ, ਜਿਨ੍ਹਾਂ ਨੇ ਉਹਦਾ ਸਾਲਾ ਕਾਂਗਰਸ ਵਾਲਿਆਂ ਨੇ 1984 ਦੇ ਵਿੱਚ ਜਦੋਂ ਇੰਦਰਾ ਦੇ ਸੋਧੇ ਤੋਂ ਬਾਅਦ ਕਤਲੇਆਮ ਹੋਇਆ, ਉਹਦਾ ਸਾਲਾ ਵੀ ਇਸ ਕਤਲੇਆਮ ਦੌਰਾਨ ਵੱਢਿਆ ਗਿਆ, ਕਤਲ ਕਰ ਦਿੱਤਾ, ਸ਼ਹੀਦ ਕਰ ਦਿੱਤਾ। ਤੇ ਉਹਦੀ ਘਰ ਵਾਲੀ ਧੰਨ ਦੀ ਆ, ਜਿਹੜੀ ਉਹਨਾਂ ਬੁੱਚੜ ਕਾਂਗਰਸੀਆਂ ਨੂੰ ਘਰਿਆਂ ਨੂੰ ਚਾਹ ਪਾਣੀ ਪਿਲਾਉਂਦੀ ਹੋਊ। ਬਹੁਤ ਸਾਊ ਆ ਬੀਬਾ ਜੀ, ਜਿਹੜਾ ਉਸ ਮਰੀ ਹੋਈ ਕਾਂਗਰਸ ਵਿੱਚ ਜਾਨ ਪਾ ਗਿਆ। ਆਰਥਿਕ ਮੋਰਚੇ ਦੇ, ਆਰਥਿਕ ਫਰੰਟ ਦੇ ਉੱਤੇ ਜਦੋਂ ਸਰਕਾਰ ਡਿੱਗ ਰਹੀ ਸੀ, ਟੁੱਟ ਰਹੀ ਸੀ, ਖਤਮ ਹੋ ਰਿਹਾ ਸੀ ਸਿਸਟਮ, ਉਹਦੇ 'ਚ ਜਾਨ ਪਾ ਗਿਆ। ਇਹ ਕਹਿੰਦੇ ਬਹੁਤ ਬੀਬਾ ਸੀ, ਬਹੁਤ ਸਾਊ ਸੀ। ਰੱਬ ਕਰੇ ਇਹੋ ਜਿਹੇ ਬੀਬੇ ਤੇ ਸਾਊ ਸਿੱਖ ਨਾ ਹੋਣ, ਜਿਹੜੇ ਉਸ ਮੁਲਕ ਦੀ, ਉਸ ਸਿਸਟਮ ਦੀ ਗੱਲ ਕਰਦੇ ਕਰਾਉਂਦੇ ਹੋਣ, ਜਿਹੜਾ ਸਿੱਖੀ ਅਤੇ ਸਿੱਖਾਂ ਦੀਆਂ ਜੜ੍ਹਾਂ ਵੱਢ ਰਿਹਾ। ਅੱਜ ਤੋਂ 500-700 ਸਾਲ ਬਾਅਦ ਜਦੋਂ ਉਸ ਮੌਕੇ ਦੇ ਵਿਦਵਾਨ, ਉਸ ਮੌਕੇ ਦੇ ਖੋਜੀ ਇਤਿਹਾਸ ਪੜ੍ਹ ਕੇ ਲਿਖਣਗੇ, ਉਹ ਇਹ ਵੀ ਤਾਂ ਲਿਖਣਗੇ ਨਾ ਕਿ ਇਸ ਸਿੱਖ ਕੌਮ ਦੇ ਖਿਲਾਫ ਦੁਸ਼ਮਣ ਨੂੰ, ਦਿੱਲੀ ਦਰਬਾਰ ਨੂੰ ਜਿੰਨੀ ਵੀ ਕਾਮਯਾਬੀ ਮਿਲੀ ਆ, ਉਹ ਪੱਗਾਂ ਦਾੜੇ ਵਾਲੇ ਸਿੱਖਾਂ ਦੇ ਘਰਾਂ 'ਚ ਜੰਮੇ ਹੋਏ ਬੰਦਿਆਂ ਕਰਕੇ ਮਿਲੇ ਆ। ਚਾਹੇ ਕੋਈ KPS ਗਿੱਲ ਆ, ਚਾਹੇ ਬੇਅੰਤ ਸਿੰਘ ਆ, ਤੇ ਚਾਹੇ ਡਾਕਟਰ ਮਨਮੋਹਨ ਸਿੰਘ। ਇਹ ਸਿਸਟਮ ਐਡਾ ਛਾਤਰ ਆ, ਇਹ ਐਡਾ ਕਮੀਨਾ ਹੈ ਕਿ ਇੱਕ ਵਾਰ UNO ਦੇ ਵਿੱਚ ਸਿੱਖਾਂ ਦੇ ਨਸਲਕੁਸ਼ੀ ਦੇ ਉੱਤੇ ਚਰਚਾ ਹੋਈ, ਜਿੱਥੇ ਡਾਕਟਰ ਮਨਮੋਹਨ ਸਿੰਘ ਨੇ ਹਿੱਕ ਕੱਢ ਕੇ ਕਿਹਾ ਕਿ ਭਾਰਤ ਵਿੱਚ ਤਾਂ ਕਦੇ ਮਨੁੱਖੀ ਹੱਕਾਂ ਦਾ ਘਾਣ ਕਦੇ ਵੀ ਨਹੀਂ ਹੋਇਆ। ਜਿਵੇਂ ਭਾਰਤ ਬਹੁਤ ਹੀ ਵੱਡੇ ਦੇਵਤਿਆਂ ਦਾ ਮੁਲਕ ਆ, ਇੱਥੇ ਤਾਂ ਕਦੇ ਕਿਸੇ ਨਾਲ ਵਧੀਕੀ ਹੋ ਹੀ ਨਹੀਂ ਸਕਦੀ। ਆ ਕੱਲ ਦੀਆਂ ਗੱਲਾਂ, ਮਨੀਪੁਰ, ਨਾਗਾਲੈਂਡ ਵਾਲੇ ਪਾਸੇ ਜੋ ਕਹਿਰ ਹੋਇਆ, ਜਿਸ ਤਰੀਕੇ ਨਾਲ ਉੱਥੇ ਨੌਜਵਾਨ ਬੱਚੀ ਨੂੰ ਨਗਰ ਕਰਕੇ ਜੋ ਉੱਥੇ ਕਹਿਰ ਹੁੰਦਾ ਰਿਹਾ, ਤੇ ਆ ਕੱਲ ਦੀਆਂ ਗੱਲਾਂ ਸਾਡੇ ਨਾਲ ਵਾਪਰੀਆਂ, ਕੱਲ ਦੀਆਂ ਗੱਲਾਂ ਮੁਸਲਮਾਨਾਂ ਨਾਲ ਹੋਇਆ। ਕਿਹੜੀ ਕੌਮ ਆ ਜਿਹਦੇ ਉੱਤੇ ਜ਼ੁਲਮ ਨਹੀਂ ਹੁੰਦਾ? ਤੇ ਡਾਕਟਰ ਮਨਮੋਹਨ ਸਿੰਘ ਦੀ ਉਹ ਤਕਰੀਰ, ਉਹ ਲਫ਼ਜ਼ ਕਦੇ ਪੜ੍ਹਿਓ, ਤੁਹਾਨੂੰ ਪਤਾ ਤਾਂ ਲੱਗੇ ਵੀ ਇਹ ਬੀਬਾ ਕਿੰਨਾ ਬੀਬਾ ਸੀ, ਕਿੰਨਾ ਸਾਊ ਸੀ। ਹੋਰ ਕਦੇ ਇੰਟਰਨੈਸ਼ਨਲ ਫਰੰਟਾਂ ਦੇ ਉੱਤੇ, ਮਨੁੱਖੀ ਹੱਕਾਂ ਦੇ ਉੱਤੇ ਜਦੋਂ ਵੀ ਚਰਚਾ ਹੁੰਦੀ ਹੈ, ਇਸ ਮੁਲਕ ਦੇ ਵੱਲੋਂ ਜਿਹੜੇ ਜਾ ਕੇ ਉੱਥੇ ਬੋਲਦੇ ਆ, ਉਹ ਦੰਦ ਜੋੜ ਦਿੰਦੇ ਆ। ਜਿਹੜੇ ਉੱਥੇ ਦੂਜੇ ਮੁਲਕਾਂ ਦੇ ਬੰਦੇ ਬੈਠੇ ਹੁੰਦੇ ਆ, ਉਹ ਹੱਕੇ ਬੱਕੇ ਰਹਿ ਜਾਂਦੇ ਹੋਣੇ ਆ, ਜਿਨ੍ਹਾਂ ਨੂੰ ਸੱਚਾਈ ਦਾ ਪਤਾ ਹੋਊ ਕਿ ਕਿੰਨਾ ਸ਼ਰੇਆਮ ਝੂਠ ਬੋਲੀ ਜਾਂਦੇ। ਤੇ ਉਹਨਾਂ ਨੇ, ਸਿਸਟਮ ਵਾਲਿਆਂ ਨੇ ਡਾਕਟਰ ਮਨਮੋਹਨ ਸਿੰਘ ਨੂੰ ਪੱਗ ਕਰਕੇ, ਦਾੜੇ ਕਰਕੇ ਭੇਜਿਆ ਹੋਣਾ, ਕਿਉਂਕਿ ਸਾਰੀ ਦੁਨੀਆ ਨੂੰ ਪਤਾ ਵੀ ਇਹ ਕੌਮ ਪੱਗਾਂ ਦਾੜੇ ਵਾਲੇ ਆ, ਜਿਹੜੇ ਇਹ ਵਿਕਟਮ ਨੇ, ਇਹਨਾਂ ਦਾ ਸ਼ਿਕਾਰ ਖੇਡਿਆ ਜਾ ਰਿਹਾ। ਤੇ ਜਦੋਂ ਜਾ ਕੇ ਇਹ ਉੱਥੇ ਕਹਿੰਦੇ ਆ ਪੱਗਾਂ ਦਾੜੇ ਵਾਲੇ ਡਾਕਟਰ ਸਾਹਿਬ ਵਰਗੇ ਕਿ ਸਾਡੇ ਭਾਰਤ ਵਿੱਚ ਤਾਂ ਇਹੋ ਜਿਹੀ ਕਦੇ ਕੋਈ ਗੱਲ ਹੀ ਨਹੀਂ ਹੋ ਸਕਦੀ, ਤਾਂ ਉਸ ਮੌਕੇ ਸਾਰੀ ਦੁਨੀਆ ਕੀ ਸੋਚਦੀ ਹੋਊਗੀ ਵੀ ਕਿੱਡੀ ਝੂਠਿਆਂ ਦੀ, ਕਿੱਡੇ ਨਕੰਮਿਆਂ ਦੀ ਕੌਮ ਹੈ। ਕਿਹੜਾ ਤੁਹਾਡੇ ਲਈ ਹਾਦਾ ਨਾਰਾ ਮਾਰੇ? ਆ ਉਹਦਾ ਬੀਬਾ ਪੁਣਾ ਵਾ ਜੀ, ਆ ਉਹਦਾ ਸਾਊ ਪੁਣਾ। ਰੱਬ ਇਹੋ ਜਿਹੇ ਬੀਬੇ ਤੇ ਸਾਊ ਬੰਦਿਆਂ ਤੋਂ ਬਚਾਵੇ। ਸਾਨੂੰ ਤਾਂ ਉਹ ਕਮਲੇ ਰਮਲੇ ਉਜੱਡ, ਜਿਨ੍ਹਾਂ ਨੂੰ ਭੈੜਾ ਮਾੜਾ ਜਿਹੜਾ ਸ਼ਬਦ ਮਰਜ਼ੀ, ਅੱਤਵਾਦੀ ਕਿਉਂ, ਜੋ ਮਰਜ਼ੀ ਕਹਿ ਲਓ, ਜਿਹੜੇ ਠੋਕ ਵਜਾ ਕੇ ਦੁਨੀਆ 'ਚ ਕਹਿਣ ਕਿ ਭਾਈ ਅਸੀਂ ਇਸ ਸਿਸਟਮ ਦਾ ਸ਼ਿਕਾਰ ਆ, ਸਾਡਾ ਸਾਰਾ ਕੁਛ ਹੀ ਖਤਰੇ ਹੇਠ,
ਸਾਨੂੰ ਤਾਂ ਪਤਾ ਹੀ ਨਹੀਂ ਲੱਗਦਾ ਵੀ ਕਿਵੇਂ ਅਸੀਂ ਖੁਰਦੇ ਜਾ ਰਹੇ ਹਾਂ, ਕਿਵੇਂ ਅਸੀਂ ਘਿਰਦੇ ਜਾ ਰਹੇ ਹਾਂ, ਕਿਵੇਂ ਅਸੀਂ ਮਰਦੇ ਜਾ ਰਹੇ ਹਾਂ। ਸੋ ਇਸ ਸਿਸਟਮ ਦੇ ਨਾਲ ਜਿਹੜੀ ਜੰਗ ਵਾ ਉਹਦੇ ਵਿੱਚ ਢਾਲ ਤੇ ਤਲਵਾਰ ਦੀ ਲੋੜ। ਖਾਲਿਸਤਾਨ ਸ਼ਬਦ ਢਾਲ ਵੀ ਆ ਤੇ ਖਾਲਿਸਤਾਨ ਸ਼ਬਦ ਤਲਵਾਰ ਵੀ। ਜਦੋਂ ਅਸੀਂ ਖਾਲਿਸਤਾਨ ਜਿੰਦਾਬਾਦ ਕਹਿੰਦੇ ਹਾਂ, ਇਹਦਾ ਮਤਲਬ ਹੁੰਦਾ ਕਿ ਦੁਸ਼ਮਣ ਦੇ ਹਮਲਿਆਂ ਤੋਂ ਬਚਣ ਦਾ ਸਾਡੇ ਕੋਲੇ ਖਾਲਿਸਤਾਨ ਹੀ ਇੱਕੋ ਇੱਕ ਰਾਹ ਰਹਿ ਗਿਆ। ਤੇ ਇਹ ਹਮਲਾ ਵੀ ਆ, ਤਲਵਾਰ ਵੀ ਆ, ਕਿ ਜੇਕਰ ਤੁਸੀਂ ਸਾਡੀ ਹੋਂਦ ਹਸਤੀ ਮਿਟਾਉਣ ਦਾ ਅਹਿਦ ਕੀਤਾ ਹੋਇਆ ਤਾਂ ਅਸੀਂ ਅੱਡ ਹੋਣਾ ਚਾਹਾਂਗੇ, ਵੱਖਰੇ ਹੋਣਾ ਚਾਹਾਂਗੇ, ਖਾਲਿਸਤਾਨ ਲੈਣਾ ਚਾਹਾਂਗੇ। ਖਾਲਿਸਤਾਨ ਦਾ ਏਜੰਡਾ ਬੁਲੰਦ ਕਰਨਾ, ਇਹਦੇ ਨਾਲ ਸਹਿਮਤੀ ਜਤਾਉਣਾ, ਇਹਦੇ ਹੱਕ ਵਿੱਚ ਭੁਗਤਣਾ, ਇਹ ਹਰ ਸਿੱਖ ਦਾ ਫਰਜ਼ ਹੈ। ਬੜੀ ਤੇਜ਼ੀ ਨਾਲ, ਬੜੀ ਵੱਡੀ ਗਿਣਤੀ ਵਿੱਚ ਖਾਸ ਤੌਰ ਤੇ ਨੌਜਵਾਨ ਜਿਹੜੇ ਸਾਡੀ ਕੌਮ ਦੇ ਆ, ਉਹ ਖਾਲਿਸਤਾਨ ਦੇ ਵੱਲ ਆ ਰਹੇ ਨੇ, ਚੰਗੀ ਗੱਲ। ਪਰ ਉਹ ਵੱਡੀ ਉਮਰ ਦੇ ਸਿਆਣੇ ਬਿਆਣੇ ਲੋਕ ਜਿਨ੍ਹਾਂ ਨੂੰ ਭਾਰਤ ਮਾਤਾ ਕੀ ਜੈ ਦਾ ਬੁਖਾਰ ਚੜਿਆ ਹੋਇਆ, ਉਹ ਦੱਸਣ ਕਿ ਜਿਹੜੇ ਤਿਰੰਗੇ ਦੀ ਛਾਂ ਹੇਠ, ਜਿਸ ਸੰਵਿਧਾਨ ਦੀ ਛਤਰ ਛਾਇਆ ਹੇਠ ਸਾਡਾ ਘਾਣ ਕੀਤਾ ਜਾ ਰਿਹਾ, ਉਸ ਸਿਸਟਮ ਨੂੰ ਕਿੰਨਾ ਕੁ ਪਿਆਰ ਕੀਤਾ ਜਾ ਸਕਦਾ। ਆਮ ਗਲੀ ਗਵਾਂਢ ਚ ਕੋਈ ਬੰਦਾ ਕਿਸੇ ਦੇ ਪਰਿਵਾਰ ਬਾਰੇ ਮਾੜਾ ਸੋਚੇ ਤੇ ਪਤਾ ਲੱਗ ਜੇ ਆਪਾਂ ਨੂੰ ਕਿ ਇਹ ਸਾਡੇ ਟੱਬਰ ਬਾਰੇ, ਸਾਡੇ ਪਰਿਵਾਰ ਬਾਰੇ ਨਾਵਾਚਕ ਗੱਲਾਂ ਕਰਦਾ, ਅਸੀਂ ਉਹਦੇ ਨਾਲ ਵੈਰ ਪਾ ਕੇ ਬਹਿ ਜਾਂਦੇ ਹਾਂ। ਤੇ ਉਹ ਮੁਲਕ, ਉਹ ਸਿਸਟਮ ਜਿਹੜਾ ਸਾਡਾ ਖੁਰਾ ਖੋਜ ਮਿਟਾਉਣ ਦਾ ਅਹਿਦ ਕਰੀ ਬੈਠਾ, ਤੇ ਸਾਨੂੰ ਦੱਸਿਆ ਜਾਂਦਾ ਕਿ ਇਸ ਸਿਸਟਮ ਨੂੰ ਯਕੀਨ ਰੱਖੋ। ਭਾਈ ਗੁਰਦੇਵ ਸਿੰਘ ਕੌਂਕੇ ਦੇ ਕਤਲ ਦਾ ਮਾਮਲਾ ਸੀ, ਬਣਿਆ ਕੁਛ, ਬਣ ਦਿੱਤਾ ਕੁਛ। ਚੇਤੇ ਕਰੋ 1986 ਦਾ ਨਕੋਦਰ ਗੋਲੀ ਕਾਂਡ, ਜਦੋਂ ਸਾਡੇ 4 ਫੈਡਰੇਸ਼ਨ ਦੇ ਨੌਜਵਾਨ ਸ਼ਹੀਦ ਕਰ ਦਿੱਤੇ ਗਏ ਸੀ, ਬਣਿਆ ਕੁਛ। ਇਜ਼ਹਾਰ ਆਲਮ ਵੀ ਨਜ਼ਾਰੇ ਲੈਂਦਾ ਰਿਹਾ, ਦਰਬਾਰਾ ਸਿੰਘ ਗੁਰੂ ਵੀ, ਤੇ ਹੋਰ ਸਾਰੇ ਜਿਹੜੇ ਜ਼ੁਲਮ ਕਰਨ ਵਾਲੇ ਪੁਲਸੀਏ ਸੀ ਜਾਂ ਹੋਰ ਜ਼ਿੰਮੇਵਾਰ ਸੀ, ਸਭ ਨੇ ਮੌਜਾਂ ਕੀਤੀ ਤੇ ਸਾਡੇ ਭਰਾਵਾਂ ਦੀਆਂ ਲਾਸ਼ਾਂ ਵੀ ਨਹੀਂ ਸੀ ਦਿੱਤੀਆਂ। ਚੇਤੇ ਕਰੋ ਭਾਈ ਬਲਧੀਰ ਸਿੰਘ ਨੂੰ, ਭਾਈ ਝਲਮਣ ਸਿੰਘ ਨੂੰ, ਭਾਈ ਰਵਿੰਦਰ ਸਿੰਘ ਨੂੰ ਤੇ ਭਾਈ ਹਰਮਿੰਦਰ ਸਿੰਘ ਨੂੰ, ਤੇ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਭਾਈ ਬਲਦੇਵ ਸਿੰਘ ਵਿਚਾਰਾ ਅੱਜ ਤੱਕ ਇਨਸਾਫ ਲਈ ਟੱਕਰਾਂ ਮਾਰ ਰਿਹਾ, ਤੇ ਭਾਰਤ ਦੀਆਂ ਅਦਾਲਤਾਂ ਹੀ ਕਰਕੇ ਤੋੜ ਦਿੰਦੀਆਂ ਵੀ ਕੁਛ ਨਹੀਂ ਲੱਭਣਾ। ਤੇ ਇਸ ਮੁਲਕ ਦੇ ਵਿੱਚ ਸੌਖਾ ਤਰੀਕਾ ਕੀ ਆ? ਜਦੋਂ ਸਰਕਾਰ ਨੂੰ ਪੁੱਛਦੀ ਆ ਅਦਾਲਤ, ਕਹਿੰਦੇ ਜੀ ਅਸੀਂ ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ ਤਾਂ ਹੋਈ ਆ, ਉਹ ਜਾਂਚ ਕਰੂਗੀ ਤੇ ਦੱਸ ਦਿਓ। ਇਹੀ ਕਰਤੂਤ ਪਿਛਲੇ ਸਾਲ ਜਦੋਂ ਭਾਈ ਬਲਦੇਵ ਸਿੰਘ ਨੇ ਨਕੋਦਰ ਗੋਲੀ ਕਾਂਡ ਲਈ ਅਦਾਲਤ ਵਿੱਚ ਪਹੁੰਚ ਕੀਤੀ, ਭਗਵੰਤ ਮਾਨ ਵਾਲੀ ਸਰਕਾਰ ਨੇ ਕਹਿਤਾ ਕਿ ਅਸੀਂ ਵਿਸ਼ੇਸ਼ ਜਾਂਚ ਟੀਮ ਬਣਾ ਰਹੇ, ਬਣਾਤੀ ਜੀ, ਕੱਖ ਨਹੀਂ ਬਣਿਆ ਉਹਦਾ। ਇਹੀ ਭਕਾਈ ਬਾਦਲ ਸਰਕਾਰ ਨੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਕਤਲ ਦੇ ਜਾਂਚ ਲਈ ਜਦੋਂ ਹਾਈ ਕੋਰਟ ਚ ਗਏ, ਉਦੋਂ ਕਹਿਤਾ ਕਿ ਜੀ ਅਸੀਂ ਵਿਸ਼ੇਸ਼ ਜਾਂਚ ਟੀਮ ਬਣਾਈ ਹੋਈ। ਇਵੇਂ ਦੀਆਂ ਵਿਸ਼ੇਸ਼ ਜਾਂਚ ਟੀਮਾਂ ਦੇ ਗਦੀ ਗੇੜ ਵਿੱਚ ਪਾ ਕੇ ਸਾਡੀ ਕੌਮ ਦੇ ਹਜ਼ਾਰਾਂ ਇਹੋ ਜਿਹੇ ਮਾਮਲੇ ਆ ਜਿਨ੍ਹਾਂ ਦਾ ਇਨਸਾਫ ਦੇਣ ਦੀ ਥਾਂ ਸਾਨੂੰ ਸਾਰਿਆਂ ਨੂੰ ਗਧੇ ਮੂਹਰੇ ਗਾਜਰ ਲਮਕਾਉਣ ਵਾਲੀ ਗੱਲ ਕਰਦੇ ਆ, ਤੇ ਅਸੀਂ ਬਾਰ-ਬਾਰ ਉਹ ਖਤਾ ਖਾਣ ਨੂੰ, ਬਾਰ-ਬਾਰ ਉਹ ਧੋਖਾ ਖਾਣ ਨੂੰ ਅਸੀਂ ਸਮਝਦੇ ਹਾਂ ਵੀ ਅਸੀਂ ਬੜੇ ਸਿਆਣੇ ਹਾਂ ਜੀ, ਅਸੀਂ ਲੜਾਈ ਲੜਨੀ। ਕਾਹਦੇ ਸਿਆਣੇ? ਅਸੀਂ ਤਾਂ ਦੁਸ਼ਮਣ ਦੇ ਹਿਸਾਬ ਨਾਲ ਪੱਤੇ ਖੇਡ ਰਹੇ ਹਾਂ। ਕਿੱਥੇ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਨ੍ਹਾਂ ਦਾ ਹਰ ਵਚਨ, ਹਰ ਸ਼ਬਦ ਲਕੀਰ ਖਿੱਚ ਕੇ ਉਹ ਐਂ ਕਰਦੇ ਆ, ਅਸੀਂ ਆਹ ਕਰਦੇ, ਸਾਡੇ ਨਾਲ ਆਹ ਹੁੰਦਾ, ਸਾਡੇ ਨਾਲ ਐਂ ਕਰਦੇ। ਉਹਨਾਂ ਨੇ ਰੋਣ ਧੋਣ ਵਾਲੀ ਗੱਲ ਛੱਡ ਕੇ
ਉਹਨਾਂ ਨੇ ਸਾਨੂੰ ਅਣਖ ਗੈਰਤ ਨਾਲ ਲੜਨਾ ਮਰਨਾ ਸਿਖਾਇਆ। ਸ਼ੁਕਰ ਆ ਸੱਚੇ ਪਾਤਸ਼ਾਹ ਦਾ ਸਾਡੇ ਸਮਿਆਂ ਦੇ ਵਿੱਚ ਇਹੋ ਜਿਹੀ ਮਹਾਨ ਸ਼ਖਸੀਅਤ ਜਿਹਨੂੰ ਸਦੀ ਦਾ ਮਹਾਨ ਸਿੱਖ ਐਲਾਨਿਆ ਗਿਆ। ਧਿਰਕਾਰ ਹੈ ਉਹਨਾਂ ਲੋਕਾਂ ਨੂੰ ਜਿਹੜੇ ਕਹਿੰਦੇ ਇਹਨਾਂ ਦੀ ਫੋਟੋ ਨਹੀਂ ਲੱਗਣ ਦੇਣੀ। ਸ਼ੁਕਰ ਆ ਉਹਨਾਂ ਲੋਕਾਂ ਦਾ ਜਿਹੜੇ ਸੰਤਾਂ ਦੀ ਫੋਟੋ ਲਵਾਉਣ ਦੀ ਜਿੱਦ ਫੜਦੇ ਆ ਵੀ ਲਾਵਾਂਗੇ। ਚੇਤੇ ਕਰੋ ਇਸ ਪੰਜਾਬ ਦੀ ਧਰਤੀ ਉੱਤੇ ਜਦੋਂ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਤਾਂ ਉਹਨਾਂ ਤੋਂ ਬਾਅਦ ਸੰਘਰਸ਼ ਬੁਲੰਦ ਹੋਇਆ। ਅਸੀਂ ਸਾਰੇ ਇਕਜੁੱਟ ਤੇ ਇਕਮੁੱਠ ਹੋ ਕੇ ਜਦੋਂ ਕੌਮ ਲਈ ਲੜੇ, ਉਦੋਂ ਦੁਸ਼ਮਣ ਦੰਦੀਆਂ ਪੀਂਦਾ ਹੋਣਾ ਅੱਜ ਬੜਾ ਖੁਸ਼ ਹੋਊਗਾ। ਤੇ ਅੱਧਿਆਂ ਕੁ ਨੂੰ ਕਹਿਤਾ ਵੀ ਤੁਸੀਂ ਲੰਗਰੇਟੇ ਹੋ, ਅੱਧਿਆਂ ਕੁ ਨੂੰ ਕਹਿਤਾ ਤੁਸੀਂ ਜੱਟ ਹੋ, ਅੱਧਿਆਂ ਕੁ ਨੂੰ ਕਹਿਤਾ ਤੁਸੀਂ ਫਲਾਨੇ ਹੋ। ਲੜੀ ਚੱਲੂ। ਸੋਸ਼ਲ ਮੀਡੀਆ ਦੇ ਉੱਤੇ ਜਾਤ ਅਤੇ ਵਰਣ ਦੇ ਆਧਾਰ ਦੇ ਉੱਤੇ ਜੋ ਅਸੀਂ ਕੰਜਰ ਘੜੀ ਘੋਲ ਰਹੇ ਹਾਂ, ਜੋ ਅਸੀਂ ਇੱਕ ਦੂਜੇ ਨਾਲ ਸਿੰਘ ਫਸਾਈ ਫਿਰਦੇ ਹਾਂ, ਇਹਦਾ ਬਣੂ ਕੀ? ਖੈਰ, ਉਹ ਸਿੱਖ ਜਿਨ੍ਹਾਂ ਦਾ ਭਾਰਤ ਮਾਤਾ 'ਚ ਇਸ ਸਿਸਟਮ 'ਚ ਯਕੀਨ ਆ, ਰੱਬ ਕਰੇ ਉਹਨਾਂ ਨੂੰ ਅਕਲ ਆਵੇ। ਬਗੈਰ ਜੁੱਤੀਆਂ ਖਾਧਿਆਂ, ਬਗੈਰ ਜਲੀਲ ਹੋਇਆਂ ਅਕਲ ਆ ਜੇ ਤਾਂ ਚੰਗੀ ਗੱਲ ਆ, ਨਹੀਂ ਫਿਰ ਅਗਲਿਆਂ ਨੇ ਸਿਖਾ ਤਾਂ ਦੇਣਾ ਹੀ ਆ। ਜਿਹੜੇ ਸਨਾਤਨੀ ਕਹਿ ਕੇ ਵੀ ਅਸੀਂ ਸਨਾਤਨੀ ਸਿੱਖ, ਉਹ ਯੋਧਿਆ ਤੁਰੇ ਫਿਰਦੇ ਆ, ਹੌਣੀ ਸ਼ਰਮ ਕਰ ਲੈਣ ਕਿ ਉੱਥੇ ਤਾਂ ਪ੍ਰਦੀਪ ਕਲੇਰ ਵਰਗੇ ਬੇਅਦਬੀ ਦੇ ਦੋਸ਼ੀ ਆ ਜਿਹੜੇ, ਉਹ ਵੀ ਤੁਰੇ ਫਿਰਦੇ। ਸੋ ਜਿਹੜਾ ਮੁਲਕ, ਜਿਹੜਾ ਸਿਸਟਮ ਡੇਰਾ ਸਰਸਾ ਦਾ ਹਮੈਤੀ ਆ, ਉਮਰਾ ਨੰਗਲ ਦਾ ਹਮੈਤੀ ਆ, ਪ੍ਰਦੀਪ ਕਲੇਰ ਵਰਗਿਆਂ ਦਾ ਹਮੈਤੀ ਆ, ਸਿੱਖ ਉਹ ਤੋਂ ਭਾਲਦੇ ਕੀ ਆ? ਇਹ ਜ਼ਰੂਰ ਸੋਚਿਓ, ਜ਼ਰੂਰ ਵਿਚਾਰਿਓ। ਇੱਥੇ ਸਮਾਪਤੀ ਆ। ਕੱਲ ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।